ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਛੁੱਟੀ ਤੋਂ ਬਾਅਦ ਦੇ ਵਿੱਚ ਵਾਪਸ ਪਹੁੰਚ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 722 272 2500 ਦੇ ਉੱਤੇ 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਜਿਹੜੀ ਉੱਥੇ ਖੋਲ੍ਹ ਦਿੱਤੀ ਆ। ਹਰ ਤਰ੍ਹਾਂ ਦੇ ਟ੍ਰੇਲਰਸ ਜਿਹੜੇ ਉਹ ਤੁਸੀਂ ਉੱਥੋਂ ਲੈ ਸਕਦੇ ਹੋ। ਨਵੇਂ ਪੁਰਾਣੇ ਜਿਹੜੇ ਇਹਨਾਂ ਦੇ ਕੋਲ ਟ੍ਰੇਲਰਸ ਮੌਜੂਦ ਨੇ, ਡਰਾਈ ਵੈਨ, ਰੀਫਰਜ਼ ਸਭ ਕੁਛ ਲੈ ਸਕਦੇ ਹੋ। ਫਾਈਨੈਂਸਿੰਗ ਵੀ ਉੱਥੇ ਕਰਦੇ ਨੇ ਅਤੇ ਆਪਣੇ ਮੁੰਡੇ ਉੱਥੇ ਕੰਮ ਕਰ ਰਹੇ ਨੇ। ਪੰਜਾਬੀ 'ਚ ਗੱਲ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਕਾਲ ਕਰੋ 909 786 8008 9097868008। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਰਮਨ ਜੀ ਆਪਾਂ ਸ਼ੁਰੂ ਕਰਦੇ ਹਾਂ। ਟਰੱਕਿੰਗ ਦੀਆਂ ਖਬਰਾਂ ਉਸ ਦੇ ਉੱਤੇ ਵੀ ਆਵਾਂਗੇ, ਪਰ ਉਸ ਤੋਂ ਪਹਿਲਾਂ ਜਿਹੜੀਆਂ ਕੁਛ ਜਿਹੜੀਆਂ ਖਬਰਾਂ ਆਪਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਸਭ ਨੂੰ ਯਾਦ ਹੋਵੇਗਾ ਪਿਛਲੇ ਸਾਲ ਇੱਕ ਯੂਨਾਈਟ ਦਾ ਰਾਈਟ ਰੈਲੀ ਜਿਹੜੀ ਆ ਚਾਰਲਟਸਵਿਲ ਦੇ ਵਿੱਚ ਹੋਈ ਸੀ, ਜਿੱਥੇ ਜਿਹੜੇ ਫਾਰ ਰਾਈਟ ਜਾਂ ਨੀਓ ਨਾਜ਼ੀਜ਼ ਵਾਲੇ ਜਿਹੜੇ ਕਹਿੰਦੇ ਉੱਥੇ ਇਕੱਠੇ ਹੋਏ ਸੀ, ਅਤੇ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰੋਟੈਸਟ ਕਰਨ ਦੇ ਲਈ ਕਾਫੀ ਜਿਹੜੇ ਲੈਫਟਿਸਟ ਬੰਦੇ ਆ ਉੱਥੇ ਪਹੁੰਚੇ ਹੋਏ ਸੀ। ਉੱਥੇ ਇੱਕ ਜਿਹੜਾ ਫਾਰ ਰਾਈਟ ਬੰਦੇ ਵਾਲੇ ਨੇ ਇੱਕ ਗੱਡੀ ਜਿਹੜੀ ਆ ਉਹ ਕਰਾਊਡ ਦੇ ਉੱਤੇ ਜਿਹੜੀ ਆ ਉਹ ਚਾੜ੍ਹ ਦਿੱਤੀ ਸੀ, ਪ੍ਰੋਟੈਸਟਰਸ ਦੇ ਉੱਤੇ ਚਾੜ੍ਹ ਦਿੱਤੀ ਸੀ, ਜਿਸ ਦੇ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਸੀ। ਜੇਮਸ ਫੀਲਡ ਸੀਗਾ ਜਿਸ ਨੇ ਉਹ ਗੱਡੀ ਚਲਾਈ ਆ, ਅਤੇ ਹੁਣ ਉਸ ਨੂੰ ਜਿਹੜਾ ਕਨਵਿਕਟ ਕੀਤਾ ਗਿਆ ਆ ਮਰਡਰ ਚਾਰਜਿਸ ਦੇ ਵਿੱਚ, ਜਿਹੜਾ ਉਸ ਨੂੰ ਕਨਵਿਕਟ ਕੀਤਾ ਗਿਆ ਹੈ। ਜਿਹੜੀ ਵਾਈਟ ਸੁਪਰਮੇਸਿਸਟ ਰੈਲੀ ਜਿਹੜੀ ਆ ਹੋਈ ਸੀਗੀ ਚਾਰਲਸਟਵਿਲ ਦੇ ਵਿੱਚ ਅਗਸਤ 12 ਨੂੰ ਜਿਹੜੀ ਇਹ ਰੈਲੀ ਹੋਈ ਸੀ, ਉਦੋਂ ਬਹੁਤ ਜ਼ਿਆਦਾ ਰੌਲਾ ਪਿਆ ਸੀ ਇਸ ਦੇ ਉੱਤੇ। ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਬਿਆਨ ਦਿੱਤਾ ਸੀ, ਕਹਿੰਦੇ ਸੀ ਵੀ ਦੋਨੋਂ ਹੀ ਪਾਸੇ, ਪ੍ਰੋਟੈਸਟਰ ਵਾਲੇ ਪਾਸੇ ਵੀ ਅਤੇ ਜਿਹੜੇ ਵਾਈਟ ਸੁਪਰਮੇਸਿਸਟ ਇਸ ਰੈਲੀ ਦੇ ਵਿੱਚ, ਦੋਨਾਂ ਦੇ ਵਿੱਚ ਹੀ ਕੁਛ ਚੰਗੇ ਬੰਦੇ ਜਿਹੜੇ ਆ ਮੌਜੂਦ ਸੀਗੇ। ਪਰ ਇਸ ਦੇ ਵਿੱਚ ਜਿਹੜਾ ਹੁਣ ਦੇਖਿਆ ਗਿਆ ਵੀ ਜਿਸ ਨੇ ਇਹ ਧੱਕਾ ਕੀਤਾ, ਗੱਡੀ ਜਿਹੜੀ ਆ ਪ੍ਰੋਟੈਸਟਰ ਦੇ ਉੱਤੇ ਚਾੜ੍ਹੀ ਅਤੇ ਉਸ ਦੇ ਵਿੱਚ ਉਸ ਕੁੜੀ ਦੀ ਜਿਹੜੀ ਮੌਤ ਹੋਈ ਸੀ, ਉਸ ਸਿਲਸਿਲੇ ਦੇ ਵਿੱਚ ਹੁਣ ਇਸ ਬੰਦੇ ਨੂੰ, ਜੇਮਸ ਫੀਲਡ ਨੂੰ ਜਿਹੜੀ ਆ ਮਰਡਰ ਦੇ ਲਈ ਜਿਹੜਾ ਕਨਵਿਕਟ ਆ ਉਹ ਕੀਤਾ ਗਿਆ। ਹੋਰ ਵੀ ਕਈ ਲੋਕ ਜਿਹੜੇ ਉੱਥੇ ਫੱਟੜ ਹੋਏ ਸੀਗੇ। ਸੋ ਕਾਫੀ ਜਿਹੜਾ ਆ ਉੱਥੇ ਰੌਲਾ ਜਿਹੜਾ ਇਸ ਨੂੰ ਲੈ ਕੇ ਉਦੋਂ ਪਿਆ ਸੀਗਾ। ਅਤੇ ਨਾਲ ਹੀ ਰਮਨ ਜੀ ਅਗਲੀ ਇੱਕ ਹੋਰ ਜਿਹੜੀ ਗੱਲ ਕਰਦੇ ਹਾਂ, ਪੈਰਿਸ ਦੇ ਵਿੱਚ ਜਿਹੜੀ ਕਲਾਈਮੇਟ ਨੂੰ ਲੈ ਕੇ ਜਿਹੜਾ ਐਗਰੀਮੈਂਟ ਆ ਉਸ ਨੂੰ ਲੈ ਕੇ ਵੀ ਰੌਲਾ ਰੱਪਾ ਪੈ ਰਿਹਾ। ਉੱਥੇ ਜਿਹੜੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧੇ ਦੀ ਜਿਹੜੇ ਅਨੁਮਾਨ ਜਿਹੜੇ ਆ ਉਹ ਕੀਤੇ ਗਏ ਸੀਗੇ, ਸਰਕਾਰ ਨੇ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਯੈਲੋ ਵੈਸਟ ਕਰਕੇ ਜਿਹੜਾ ਆ ਉਹ ਕਾਫੀ ਲੋਕਾਂ ਨੇ ਪ੍ਰੋਟੈਸਟ ਕੀਤਾ। ਪਹਿਲੋਂ ਜਿਹੜੀ ਇਸ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ, ਵਿਰੋਧ ਤੋਂ ਬਾਅਦ 'ਚ ਜਿਹੜੀ ਸਰਕਾਰ ਆ ਫਰਾਂਸ ਦੀ, ਉਸਨੇ ਕਿਹਾ ਸੀਗਾ ਵੀ ਅਸੀਂ ਇਸ ਨੂੰ ਸਸਪੈਂਡ ਕਰਦੇ ਹਾਂ, ਇਹ ਜਿਹੜਾ ਉਹਨਾਂ ਨੇ ਟੈਕਸ ਲਾਉਣਾ ਸੀਗਾ ਵਾਧੂ, ਅਤੇ ਪਰ ਬਾਅਦ ਦੇ ਵਿੱਚ ਪ੍ਰੋਟੈਸਟ ਰੁਕੇ ਨਹੀਂ। ਉਹ ਕਰਨ ਦੇ ਬਾਵਜੂਦ ਵੀ ਫਿਰ ਉਹਨਾਂ ਨੂੰ ਹੁਣ ਟੋਟਲੀ ਉਹ ਜਿਹੜਾ ਟੈਕਸ ਵਧਾਉਣ ਵਾਲਾ ਕੰਮ ਆ ਉਸ ਨੂੰ ਉਹਨਾਂ ਨੇ ਬਿਲਕੁਲ ਖਾਰਜ ਹੀ ਜਿਹੜਾ ਹੁਣ ਕਰ ਦਿੱਤਾ ਆ। ਇਸੇ ਦੇ ਉੱਤੇ ਅੱਜ ਜਿਹੜੇ ਡੋਨਲਡ ਟਰੰਪ ਰਾਸ਼ਟਰਪਤੀ, ਉਹਨਾਂ ਨੇ ਕਿਹਾ ਵੀ ਜਿਹੜਾ ਪੈਰਿਸ ਐਗਰੀਮੈਂਟ ਆ, ਜਿਸ ਦੇ ਵਿੱਚ ਕੁਛ ਸਾਲ ਪਹਿਲਾਂ ਕਾਫੀ ਵਿਸ਼ਵ ਦੇ ਜਿਹੜੇ ਦੇਸ਼ ਆ ਉਹ ਇਕੱਤਰ ਹੋਏ ਸੀ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਕਾਰਬਨ ਐਮਿਸ਼ਨਜ਼ ਆ ਉਹਨਾਂ ਨੂੰ ਜਿਹੜਾ ਆਪਾਂ ਰੋਕਣਾ ਆ, ਅਤੇ ਉਹ ਰੋਕਣ ਦੇ ਲਈ ਵੱਡੇ ਵੱਡੇ ਕਦਮ ਜਿਹੜੇ ਚੱਕਣੇ ਪੈਣਗੇ। ਅਜਿਹੀਆਂ ਚੀਜ਼ਾਂ ਦੇ ਉੱਤੇ ਖਾਸ ਕਰਕੇ ਜਿਹੜੀਆਂ ਨਾਨ ਰੀਨਿਊਏਬਲ ਰੀਸੋਰਸਿਸ ਹੈਗੇ ਐਨਰਜੀ ਦੇ, ਜਿਨ੍ਹਾਂ 'ਚ ਤੇਲ, ਕੋਲ, ਇੱਦਾਂ ਦੀਆਂ ਚੀਜ਼ਾਂ ਆ,
ਉਹਨਾਂ ਦੀ ਘੱਟ ਵਰਤੋਂ ਹੋਵੇ, ਉਹਨਾਂ ਉੱਤੇ ਕੁਐਸਚਨ, ਉਹਨਾਂ ਦੇ ਉੱਤੇ ਜਿਹੜੇ ਟੈਕਸ ਆ ਉਹ ਵੱਧ ਲਾਉਣ ਤਾਂ ਜੋ ਲੋਕ ਇਹਨਾਂ ਨੂੰ ਘੱਟ ਵਰਤਣ। ਉਹੀ ਟਰਾਈ ਜਿਹੜੀ ਆ ਇਮੈਨੂਅਲ ਮੈਕਰਨ ਦੀ ਸਰਕਾਰ ਜਿਹੜੀ ਕਰ ਰਹੀ ਸੀ, ਜਿਸ ਦਾ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਵਿਰੋਧ ਜਿਹੜਾ ਕੀਤਾ ਆ। ਸੋ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜਾ ਪੈਰਿਸ ਐਗਰੀਮੈਂਟ ਆ ਬਿਲਕੁਲ ਵਰਕ ਨਹੀਂ ਕਰ ਰਿਹਾ। ਅਮਰੀਕਾ ਪਹਿਲਾਂ ਹੀ ਇਸ ਸਾਲ ਦੇ ਵਿੱਚ ਪੈਰਿਸ ਐਗਰੀਮੈਂਟ ਤੋਂ ਆਪਣੇ ਆਪ ਨੂੰ ਬਾਹਰ ਜਿਹੜਾ ਉਹ ਕਰ ਚੁੱਕਾ ਆ। ਉੱਥੇ ਕਾਫੀ ਜ਼ਿਆਦਾ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਅਜੇ ਵੀ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਨੇ। ਅਤੇ ਸੋ ਇੱਦਾਂ ਜਿਹੜਾ ਉੱਥੇ ਉਹ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ। ਅਤੇ ਕਹਿੰਦੇ ਜਿਹੜੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਲਈ ਇੱਕ ਵੱਡੀ ਚੁਣੌਤੀ ਦੇ ਵਜੋਂ ਇਹ ਜਿਹੜੇ ਪ੍ਰੋਟੈਸਟ ਆ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਜੀ। ਅਤੇ ਰਮਨ ਜੀ, ਹੁਣ ਆਪਾਂ ਜਿਹੜੀ ਟਰੱਕਿੰਗ ਇੰਡਸਟਰੀ ਦੇ ਵੱਲ ਜਿਹੜੀ ਆ ਰੁਖ ਕਰਦੇ ਹਾਂ, ਉਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੰਦੇ ਹਾਂ। ਅਤੇ ਸਭ ਤੋਂ ਪਹਿਲਾਂ ਜੇ ਰਮਨ ਜੀ ਗੱਲ ਕਰੀਏ, ਜਿਹੜੀਆਂ ਕੁਛ ਕਹਿੰਦੇ 10 ਐਗਜ਼ੈਂਪਸ਼ਨਸ ਦੀ ਗੱਲ ਜਿਹੜੀ ਚੱਲ ਰਹੀ ਸੀ ELD ਨੂੰ ਲੈ ਕੇ, ਉਹ ਸਾਰੀਆਂ ਦੀਆਂ ਸਾਰੀਆਂ FMCSA ਨੇ ਜਿਹੜੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ। ਬਿਲਕੁਲ ਜੀ, ਇਹ ਦਸੰਬਰ 7 ਕੱਲ ਦੀ ਗੱਲ ਹੈਗੀ ਆ, ਜਿਹਦੇ ਵਿੱਚ ਕਿ ਜਿਹੜੀਆਂ ਅਜੇ ਕਲੀਅਰ ਨਹੀਂ ਦੱਸੀਆਂ ਕਿ 10 ਕਿਹੜੀਆਂ ਪਟੀਸ਼ਨਸ ਹੈਗੀਆਂ, ਪਰ ਟੋਟਲ 10 ਪਟੀਸ਼ਨਸ ਜਿਹੜੀਆਂ ਕਿ ਵੱਖ-ਵੱਖ ਅਦਾਰਿਆਂ ਵੱਲੋਂ ਕੀਤੀਆਂ ਗਈਆਂ ਸੀਗੀਆਂ ਉਹ ਉਹਨਾਂ ਨੇ ਖਾਰਿਜ ਕਰਤੀਆਂ, ਉਹਨਾਂ ਨੇ ਰੱਦ ਕਰਤੀਆਂ। ਅਤੇ ਉਹਦੇ ਇੰਸਟੈਡ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਸ ਤੋਂ ਬਿਨਾਂ ਵੀ ਸ਼ੁੱਡ ਲੁੱਕ ਐਟ ਆਵਰਸ ਆਫ ਸਰਵਿਸ ਦੇ ਜਿਹੜੇ ਰੂਲਸ ਆ ਉਹਨਾਂ ਦੇ ਵੱਲ ਸਾਡਾ ਜ਼ਿਆਦਾ ਧਿਆਨ ਹੈ। ਇਸ ਵੇਲੇ ਸਾਡਾ ਧਿਆਨ ਜਿਹੜਾ 1 ਸਾਲ ਪੁਰਾਣੀ ਇਸ ਵੇਲੇ ਹੋ ਚੁੱਕੀ ਆ ਜਿਹੜੀ ELD ਦੀ ਐਗਜ਼ੈਂਪਸ਼ਨ ਸੀਗੀ, ਉਹ ਆਲਮੋਸਟ ਸਾਲ ਪੂਰਾ ਕਰਨ ਵਾਲੀ ਆ। ਐਗਜ਼ੈਂਪਸ਼ਨ ਦੀ ਗੱਲ ਨਹੀਂ, ELD ਜਿਹੜੀ ਲੱਗੀ ਆ ਉਹ 1 ਸਾਲ ਪੁਰਾਣੀ ਹੋ ਚੁੱਕੀ ਆ ਆਲਮੋਸਟ। ਤੇ ਉਹਦੇ ਤੇ ਜਿਹੜੀਆਂ 10 ਐਗਜ਼ੈਂਪਸ਼ਨਸ ਪਟੀਸ਼ਨਸ ਜਿਹੜੀਆਂ ਐਗਜ਼ੈਂਪਸ਼ਨਸ ਦੀਆਂ ਪਾਈਆਂ ਸੀਗੀਆਂ ਉਹ ਕੱਲ ਫਰਾਈਡੇ ਨੂੰ 10 ਦੀਆਂ 10 ਹੋ ਜਿਹੜੀਆਂ ਖਾਰਿਜ ਕਰ ਦਿੱਤੀਆਂ ਉਹਨਾਂ ਨੇ। ਉਹਦੇ 'ਚ ਕੋਈ ਵੀ ਅਪਰੂਵ ਨਹੀਂ ਹੋਈ ਜਾਂ ਕੋਈ ਵੀ ਗਾਂ ਗੋ ਥਰੂ ਨਹੀਂ ਹੋਈ। ਅਤੇ ਇਹ ਖਾਸ ਕਰਕੇ ਮੇਰੇ ਕੱਲ੍ਹ ਵੀ ਮੈਂ ਸਟਾਕਟਨ ਸੀਗਾ ਅਤੇ ਮੇਰੇ ਨਾਲ ਕਾਫੀ ਬੰਦਿਆਂ ਨੇ ਇਸ ਬਾਰੇ 'ਚ ਗੱਲ ਕੀਤੀ ਸੀ ਕਿ ELD ਦਾ ਕੀ ਬਣ ਰਿਹਾ। ਅਤੇ ਐਗਜ਼ੈਂਪਸ਼ਨਸ ਕੁਛ ਸੀਗੀਆਂ ਜਿਨ੍ਹਾਂ ਦੇ ਉੱਤੇ ਕਿ ਕੁਛ ਸੋਚਿਆ ਜਾ ਸਕਦਾ ਸੀਗਾ ਕਿ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਐਗਜ਼ੈਂਪਟ ਕੁਛ ਨਾ ਕੁਛ ਮਿਲ ਜਾਵੇ, ਪਰ ਅਨਫੋਰਚੂਨੇਟਲੀ ਕੱਲ ਇਹ ਸਾਰੀਆਂ ਜਿਹੜੀਆਂ ਐਗਜ਼ੈਂਪਸ਼ਨਸ ਆ ਇਹ ਰਿਜੈਕਟ ਹੋ ਗਈਆਂ। ਸੋ ਹੁਣ ਮੂਵ ਫਾਰਵਰਡ ਕਰਨ ਵਾਲੀ ਗੱਲ ਹੋ ਗਈ ਆ ਕਿ ਜਿਹਦੇ ਵਿੱਚ ਜਿਹੜੀ FMCSA ਆ ਉਹ ਖਾਸ ਜਿਹੜਾ ਧਿਆਨ ਆ ਆਪਣਾ ਉਹ ਆਵਰਸ ਆਫ ਸਰਵਿਸ ਰੂਲ ਵੱਲ ਲਾ ਰਹੀ ਆ, ਜਿਹਦਾ ਕਿ ਆਪਾਂ ਪਿਛਲੇ ਲੇਟਲੀ ਆਪਾਂ 2 ਮਹੀਨੇ ਪਹਿਲਾਂ ਜਿਹੜਾ ਉਹਨਾਂ ਦਾ ਆਪਣਾ ਪੀਰੀਅਡ ਸੀਗਾ ਜਿਹਦੇ ਵਿੱਚ ਆਪਾਂ ਉਹਨਾਂ ਦੇ ਆਪਣੇ ਵਿਚਾਰ ਦੱਸਣੇ ਸੀ, ਕਮੈਂਟ ਪੀਰੀਅਡ ਸੀਗਾ, ਉਹ ਵੀ ਖਤਮ ਹੋਇਆ। ਸੋ ਉਹਦੇ ਤੇ ਇਸ ਵੇਲੇ ਜਿਹੜੀ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਸੋ ਜਿਹੜੀਆਂ ਪਟੀਸ਼ਨ ਸੀਗੀਆਂ ਉਹ ਰੱਦ ਹੋ ਚੁੱਕੀਆਂ 10 ਦੀਆਂ 10। ਜੀ, ਇੱਥੇ ਮੈਂ ਪੜ੍ਹ ਰਿਹਾ ਸੀ, ਕਹਿੰਦੇ FMCSA ਦੇ DOT ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਪਟੀਸ਼ਨਸ ਆ ਇਹ ਐਕਸਪਲੇਨ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਨੇ ਵੀ ਇਹ ELD ਦੇ ਲੱਗਣ ਦੇ ਨਾਲ ਜਿਹੜੀ ਸੇਫਟੀ ਮਿਲਦੀ ਆ ਉਹ ਇਹ ਨਾ ਲਾਉਣ ਦੇ ਨਾਲ ਸੇਫਟੀ ਕਿੱਦਾਂ ਪ੍ਰਾਪਤ ਕੀਤੀ ਜਾ ਸਕਦੀ ਆ। ਅਤੇ ਇਸ ਕਰਕੇ ਕਹਿੰਦੇ FMCSA ਨੇ ਆਲਮੋਸਟ ਕਹਿੰਦੇ ਹਰ ਕੇਸ ਦੇ ਵਿੱਚ ਪਟੀਸ਼ਨਰਸ ਦੀਆਂ ਇਹ ਜਿਹੜੀਆਂ ਖਾਰਜ ਕੀਤੀਆਂ ਨੇ। ਸੋ ਇਹ ਇੱਕ ਉਹਨਾਂ ਨੇ ਮੁੱਖ ਕਾਰਨ ਰੱਖਿਆ। ਜਿੱਦਾਂ ELD ਜਦੋਂ ਲਾਗੂ ਵੀ ਹੋਈ ਸੀ ਰਮਨ ਜੀ, ਉਦੋਂ ਇਹੀ ਜਿਹੜਾ ਇੱਕ FMCSA ਦਾ ਤਰਕ ਸੀ ਸਭ ਤੋਂ ਵੱਡਾ ਵੀ ਇਹਦੇ ਕਰਕੇ ਜਿਹੜੀ ਸੇਫਟੀ ਆ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਹੁੰਦਾ ਆ, ਇਸੇ ਲਈ ਆਪਾਂ ELDs ਜਿਹੜੀਆਂ ਲਾ ਰਹੇ ਹਾਂ। ਅਤੇ ਨਾਲ ਹੀ ਰਮਨ ਜੀ ਆਪਾਂ ਇਹ ਵੀ ਮੈਂ ਪੁੱਛਣਾ ਚਾਹੁੰਦਾ, ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਡਰਾਈਵਰਸ ਆ ਉਹ ਅਜੇ ਵੀ ਸ਼ਾਇਦ ਜਿਹੜੇ ਗ੍ਰੈਂਡ ਫਾਦਰਡ ਸਿਸਟਮ ਆ AOBRDs ਲਾ ਰਹੇ ਆ, ਉਹਨਾਂ ਦੀ ਤਰੀਕ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ 1 ਸਾਲ ਦਾ ਹੀ ਜਿਹੜਾ ਸਮਾਂ ਰਹਿ ਗਿਆ, ਉਸ ਤੋਂ ਬਾਅਦ 'ਚ ਉਹਨਾਂ ਨੂੰ ਵੀ ELD ਦੇ ਉੱਤੇ ਮੂਵ ਹੋਣਾ ਪਵੇਗਾ। ਜੀ ਬਿਲਕੁਲ ਜੀ, ਜਿਹੜੀ ਆਪਣੀ AOBRD ਜਿਹੜੀ ਲਾਸਟ ਈਅਰ ਗ੍ਰੈਂਡਫਾਦਰਡ ਹੋਈ ਸੀਗੀ ਅਤੇ ਆਪਾਂ 17 ਦਸੰਬਰ 2017 ਦੇ ਵਿੱਚ ਆਪਾਂ ਉਹ ਜਿਹੜੀ AOBRD ਲਗਵਾ ਲਈ ਸੀਗੀ। ਅਤੇ ਅਜੇ ਤੱਕ ਵੀ ਜਿਹੜੇ ਆਲਰੇਡੀ ਕੰਪਨੀਜ਼ ਉਹ AOBRD 'ਤੇ ਚੱਲ ਰਹੀਆਂ, ਜੇ ਉਹ ਟਰੱਕ ਐਡ ਕਰਦੀਆਂ ਅਤੇ ਉਹ AOBRD ਲਗਾ ਸਕਦੇ ਆ। ਪਰ ਉਹ ਜਿਹੜੀ AOBRD ਜਿਹੜੀ ਹੈਗੀ ਆ ਉਹ ELD ਦੀ ਥੋੜ੍ਹੀ ਜਿਹੀ ਲੀਨੀਅੰਟ ਫਾਰਮ ਹੈਗੀ ਆ। ਸੋ ਉਹ ਦਸੰਬਰ 17 2019 ਦੇ ਵਿੱਚ ਖਤਮ ਹੋ ਜਾਊਗੀ। ਸੋ ਉਸ ਤੋਂ ਬਾਅਦ ਹਰ ਇੱਕ ਟਰੱਕਿੰਗ ਕੰਪਨੀ ਨੂੰ, ਹਰ ਇੱਕ ਟਰੱਕ ਨੂੰ ਜਿਹੜਾ ਵੀ ਇਹਦੇ ਲਾਅ ਦੇ ਅੰਡਰ ਆਉਂਦਾ ਆ
ਉਹਨੂੰ ELD ਹੀ ਲਗਾਉਣੀ ਪੈਣੀ ਆ। ਸੋ ਦਸੰਬਰ 17 2019 ਜਿਹੜੀ ਫਾਈਨਲ ਡੇਟ ਹੈਗੀ ਉਸ ਤੋਂ ਬਾਅਦ ਹਰ ਇੱਕ ਟਰੱਕ 'ਚ ਫਲੈਟ ਸਿੰਪਲ ਇੱਕੋ ELD ਲੱਗੂਗੀ। ਉਸ ਤੋਂ ਬਾਅਦ AOBRD ਜਿਹੜੀ ਆ ਉਹ ਫਿਨਿਸ਼ ਹੋ ਜਾਣੀ ਹੈ, ਖਤਮ ਹੋ ਜਾਣੀ ਹੈ। ਜੀ ਜੀ। ਅਤੇ ਨਾਲ ਹੀ ਜਿਹੜੀ ਆਪਾਂ ਰਮਨ ਜੀ ਇਸ ਦੇ ਉੱਤੇ ਜੇ ਗੱਲ ਕਰੀਏ, ਕਿਉਂਕਿ ਪਰਸਨਲ ਕਨਵੀਨੈਂਸ ਨੂੰ ਲੈ ਕੇ ਅਜੇ ਵੀ ਕਾਫੀ ਭੰਬਲ ਭੂਸਾ ਵੀ ਆ, ਨਵੇਂ ਕੁਛ ਨਾ ਕੁਛ ਉਸ ਦੇ ਵਿੱਚ ਜਿਹੜਾ ਕੁਛ ਐਡ ਹੋ ਰਿਹਾ ਆ। ਸੋ ਉਸ ਦੇ ਉੱਤੇ ਕੀ ਲੇਟੈਸਟ ਪਰਸਨਲ ਕਨਵੀਨੈਂਸ ਨੂੰ ਲੈ ਕੇ ਅਪਡੇਟਸ ਹੈਗੀਆਂ ਆ? ਪਰਸਨਲ ਕਨਵੀਨੈਂਸ ਨੂੰ ਲੈ ਕੇ ਜੀ ਕਾਫੀ ਜਿਹੜੀਆਂ ਮਤਭੇਦ ਵੀ ਰਹੇ ਆ ਤੇ ਕਾਫੀ ਜਿਹੜੇ ਗ੍ਰੇ ਏਰੀਆ ਵੀ ਹੈਗੇ ਆ। ਗ੍ਰੇ ਏਰੀਆ ਚ ਮਾਨੇ ਕਿ ਜਿੱਥੇ ਗੱਲ ਕਲੀਅਰ ਨਹੀਂ ਹੁੰਦੀ ਕਿ ਕੀ ਕਰਨਾ ਚਾਹੀਦਾ, ਕੀ ਕਰਨਾ ਪੈਣਾ। ਲੇਟਲੀ ਜਿਹੜੇ ਉਹਨਾਂ ਵੱਲੋਂ ਕਲੈਰੀਫਾਈ ਕੀਤਾ ਗਿਆ FMCSA ਵੱਲੋਂ, ਜਿਹੜੀ ਸਾਨੂੰ ਨੋਟਿਸ ਭੇਜਿਆ ਗਿਆ ਸੀਗਾ, ਅਸੀਂ ਜਿਹੜੀਆਂ ਉਹਨਾਂ ਨੂੰ ਸਰਲ ਭਾਸ਼ਾ ਦੇ ਵਿੱਚ ਕਰਕੇ ਆਪਣੀ ਪੰਜਾਬੀ ਚ ਟਰਾਂਸਲੇਟ ਕਰਕੇ ਅਸੀਂ ਆਪਣੀ ਜਿਹੜੀ ਵੈਬਸਾਈਟ ਹੈਗੀ ਆ punjabi-trucking-usa.com ਤੇ ਉੱਥੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਬਲਿਸ਼ ਕੀਤਾ ਆ। ਤੇ ਉਹਦੇ ਵਿੱਚ ਬੇਸਿਕਲੀ ਇਹੋ ਹੀ ਚੀਜ਼ ਦੱਸੀ ਗਈ ਆ ਕਿ ਮੈਂ ਸਾਰਿਆਂ ਦਾ ਜਿਹੜਾ ਕੱਲੀ ਜਿਹੜੀ ਕੁਐਸਚਨ ਹੈਗਾ ਉਹਨੂੰ ਪੜ੍ਹ ਕੇ ਦੇਖਿਆ ਔਰ ਉਹਦਾ ਆਨਸਰ ਦੇਖਿਆ। ਉਹਨਾਂ ਵੱਲੋਂ ਜਿਹੜਾ ਉਹਨਾਂ ਕੋਲ ਆਨਸਰ ਦਿੱਤਾ ਗਿਆ ਕਿ ਸਾਰੀਆਂ ਕੋਈ ਵੀ ਜਿਹੜੀ ਪਰਸਨਲ ਕਨਵੈਂਸ ਆ, ਜੇ ਉਹ ਤੁਹਾਡੇ ਬਿਜ਼ਨਸ ਨੂੰ ਕਿਤੇ ਵੀ ਫਾਇਦਾ ਪਹੁੰਚਾਉਂਦੀ ਆ, ਜਿਹੜਾ ਵੀ ਮੂਵ ਆ ਤੁਹਾਡਾ ਪੁਆਇੰਟ A ਤੋਂ ਪੁਆਇੰਟ B ਜਾਣਾ, ਜੇ ਉਹ ਤੁਹਾਡੇ ਬਿਜ਼ਨਸ ਨੂੰ ਫਾਇਦਾ ਪਹੁੰਚਾਉਂਦਾ ਫਿਰ ਉਹ ਪਰਸਨਲ ਕਨਵੈਂਸ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ। ਜੇ ਕੋਈ ਵੀ ਐਸਾ ਮੂਵ ਜਿਹੜਾ ਕਿ ਤੁਹਾਡੀ ਪਰਸਨਲ ਸੇਫਟੀ ਨੂੰ ਮੁੱਖ ਰੱਖ ਕੇ ਤੁਸੀਂ ਮੂਵ ਕਰਦੇ ਆ, ਕਿ ਮੰਨ ਲਓ ਤੁਸੀਂ ਕਿਸੇ ਲੋਡਿੰਗ ਡਾਕ ਤੇ ਅਨਲੋਡਿੰਗ ਡਾਕ ਤੇ ਤੁਹਾਡੇ ਆਵਰਸ ਖਤਮ ਹੋ ਗਏ ਪਰ ਉੱਥੇ ਤੁਸੀਂ ਰੁਕ ਨਹੀਂ ਸਕਦੇ, ਤੁਹਾਨੂੰ ਉੱਥੋਂ ਮੂਵ ਕਰਕੇ ਨੈਕਸਟ ਟਰੱਕ ਸਟਾਪ ਤੇ ਜਾਣਾ ਪੈਣਾ ਫॉर योर ਸੇਫਟੀ, ਫॉर योर ਬੈਟਰਮੈਂਟ, ਤੁਸੀਂ ਉੱਥੇ ਜਾ ਕੇ ਰੈਸਟ ਕਰਨੀ ਆ। ਸੋ ਉਹਦੇ ਲਈ ਉਹ ਮੂਵ ਜਿਹੜਾ ਉਹ ਗੁੱਡ ਹੈਗਾ, ਪਰਸਨਲ ਕਨਵੈਂਸ ਯੂਜ਼ ਕਰ ਸਕਦੇ। ਸੋ ਸਾਰਿਆਂ ਨੂੰ ਇਹ ਮਤਲਬ ਕਿ ਬਿਲਕੁਲ ਰਿਕੁਐਸਟ ਹੈ ਮੇਰੀ ਕਿ ਇਹ ਸੋਚ ਕੇ ਚੱਲੋ ਕਿ ਇਹ ਜਿਹੜਾ ਆ ਤੁਹਾਡੀ ਪਰਸਨਲ ਸੇਫਟੀ ਦੇ ਨਾਲ ਜੇ ਤਾਲੁਕ ਰੱਖਦਾ ਆ ਤੇ ਉਹ ਪਰਸਨਲ ਮੂਵ ਹੋ ਸਕਦਾ, ਪਰਸਨਲ ਕਨਵੈਂਸ ਬਣ ਸਕਦੀ ਹੈ। ਪਰ ਜੇ ਤੁਸੀਂ ਉਹ ਤੁਹਾਡੇ ਪਰਸਨਲ ਸੇਫਟੀ, ਹੁਣ ਬਹੁਤ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਟਰੱਕ ਜਿਹੜਾ ਆ ਉਹ ਰਿਪੇਅਰ ਕਰਾਉਣਾ ਦਿੱਤਾ ਹੈ, ਟਰੱਕ ਰਿਪੇਅਰ ਕਰਾਉਣ ਤੋਂ ਬਾਅਦ ਅਸੀਂ ਵਾਪਸ ਯਾਰਡ 'ਚ ਲੈ ਕੇ ਜਾਣਾ ਕਿ ਉਹਨੂੰ ਪਰਸਨਲ ਕਨਵੈਂਸ ਯੂਜ਼ ਕਰ ਸਕਦੇ ਹਾਂ। ਨਹੀਂ, ਉਹਨੂੰ ਪਰਸਨਲ ਕਨਵੈਂਸ ਉਹ ਤੁਹਾਡੀ ਪਰਸਨਲ ਸੇਫਟੀ ਦੇ ਲਈ ਕੋਈ ਮਤਲਬ ਨਹੀਂ ਬਣਦਾ ਉਹਦਾ, ਠੀਕ ਹੈ ਨਾ। ਸੋ ਕਈ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਤੁਸੀਂ ਮਤਲਬ ਕਿ ਆਪਣੇ ਜਦੋਂ ਤੁਸੀਂ ਇਹ ਫਾਇਦਾ ਸੋਚ ਲੈਂਦੇ ਆ ਕਿ ਇਹ ਮੈਨੂੰ ਬੈਨੀਫਿਟ ਕਿੱਦਾਂ ਕਰਦਾ ਆ, ਠੀਕ ਹੈ ਨਾ। ਜੇ ਤੁਹਾਡੀ ਪਰਸਨਲ ਸੇਫਟੀ ਨੂੰ ਬੈਨੀਫਿਟ ਹੈਗਾ, ਪਰਸਨਲ ਸੇਫਟੀ ਉਹਦੇ ਵਿੱਚ ਹੈਗੀ ਆ ਤੇ ਉਹ ਜਿਹੜੀ ਪਰਸਨਲ ਕਨਵੈਂਸ ਆ ਉਹਦੇ ਉੱਤੇ ਤੁਸੀਂ ਉਹਨੂੰ ਲਿਜਾ ਸਕਦੇ ਆ। ਪਰ ਜੇ ਤੁਹਾਨੂੰ ਕਿਸੇ ਵੀ ਕਮਰਸ਼ੀਅਲ ਤੌਰ ਤੇ ਤੁਹਾਡੀ ਕੰਪਨੀ ਨੂੰ ਜਾਂ ਤੁਹਾਨੂੰ ਉਸ ਮੂਵ ਦਾ ਬੈਨੀਫਿਟ ਹੁੰਦਾ ਆ, ਉਹ ਤੁਸੀਂ ਉਹਨੂੰ ਪਰਸਨਲ ਕਨਵੈਂਸ ਯੂਜ਼ ਨਹੀਂ ਕਰ ਸਕਦੇ। ਤੇ ਮੈਂ ਫਿਰ ਸਾਰਿਆਂ ਨੂੰ ਕਹੂੰਗਾ ਕਿ ਪਲੀਜ਼ ਇੱਕ ਵਾਰੀ ਜਾ ਕੇ ਜ਼ਰੂਰ ਜਿਹੜੇ ਕੁਐਸਚਨ ਆਨਸਰਸ ਹੈਗੇ 11 ਦੇ ਕਰੀਬ ਉਹਨਾਂ ਨੇ ਸਾਨੂੰ ਕਲੈਰੀਫਿਕੇਸ਼ਨ ਭੇਜੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਟਰਾਂਸਲੇਟ ਕੀਤਾ ਆ। ਤੇ ਉਹਦੇ ਵਿੱਚ ਜਿਹੜੇ ਮੇਜਰ ਇੱਕ ਦੋ ਚੀਜ਼ਾਂ ਹੈਗੀਆਂ ਕਿ ਟਰੱਕ ਲੋਡਡ ਹੋਵੇ ਚਾਹੇ ਖਾਲੀ ਹੋਵੇ, ਉਹਦਾ ਕੋਈ ਫਰਕ ਨਹੀਂ ਗਾ। ਟਰੱਕ ਕਿੰਨਾ ਸਫ਼ਰ ਤੈਅ ਕਰਦਾ ਆ ਉਹਦਾ ਕੋਈ ਲਿਮਿਟੇਸ਼ਨ ਨਹੀਂ ਕਿ ਕਿੰਨੇ ਮੀਲ ਜਾਂਦਾ ਆ, ਟਾਈਮ ਦੀ ਕੋਈ ਲਿਮਿਟੇਸ਼ਨ ਨਹੀਂ, ਪਰ ਹਰ ਇੱਕ ਮੂਵ ਨੀਡਸ ਟੂ ਮੇਕ ਸੈਂਸ। ਹੁਣ ਜੇ ਤੁਸੀਂ ਅਨਲੋਡਿੰਗ ਜਗ੍ਹਾ ਤੋਂ ਤੁਸੀਂ ਟਰੱਕ ਲੈ ਕੇ ਜਾਂਦੇ ਆ ਤੇ ਹੁਣ GPS 'ਚ ਹਰ ਇੱਕ ਨੂੰ ਪਤਾ, ਮੈਪ 'ਚ ਵੀ ਨੈਕਸਟ ਟਰੱਕ ਸਟਾਪ ਕਿੱਥੇ ਹੈਗਾ, ਤੇ ਤੁਸੀਂ 10 ਟਰੱਕ ਸਟਾਪ ਛੱਡ ਕੇ ਤੇ ਫਿਰ 11ਵੇਂ ਤੇ ਜਾ ਕੇ ਕਹਿੰਦੇ ਵੀ ਹੁਣ ਮੈਨੂੰ ਇੱਥੇ ਜਗ੍ਹਾ ਮਿਲੀ ਆ, ਇਟ ਡਜ਼ ਨਾਟ ਮੇਕ ਸੈਂਸ। ਉਹ ਪਰਸਨਲ ਕਨਵੈਂਸ ਨਹੀਂ ਗਿਣੀ ਜਾਣੀ ਆ, ਉਹ ਪਹਿਲੇ ਟਰੱਕ ਸਟਾਪ ਤੱਕ ਜਾਂ ਮੈਕਸੀਮਮ ਉਹਦੇ ਲਾਗੇ ਛਾਗੇ ਤੱਕ ਗਿਣੀ ਜਾਣੀ ਆ। ਹੁਣ ਤੁਸੀਂ ਕਿਸੇ ਟਰੱਕ ਸਟਾਪ ਤੇ ਖੜੇ ਹੀ ਨਹੀਂ ਹੋਏ ਤੇ ਤੁਸੀਂ, ਕਿਉਂਕਿ ਅੱਜ ਕੱਲ੍ਹ ਤਾਂ ਸਾਰਾ ਕੁਝ ਟਰੈਕੇਬਲ ਹੈਗਾ, ਕੋਈ ਵੀ ਚੀਜ਼ ਜਿਹੜੀ ਆ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਉੱਥੇ ਚੈੱਕ ਕੀਤਾ ਸੀਗਾ ਜੀ, ਮੈਂ ਗਿਆ ਸੀਗਾ। ਐਵਰੀਥਿੰਗ ਇਜ਼ ਟਰੈਕੇਬਲ। ਸੋ ਕੋਸ਼ਿਸ਼ ਕਰੋ ਕਿ ਇਹਨੂੰ ਜਿੰਨਾ ਧਿਆਨ ਨਾਲ ਵਰਤੋ। ਬੈਨੀਫਿਟ ਹੈਗੇ ਬੜੇ, ਇਹ ਨਹੀਂ ਕਿ ਬੈਨੀਫਿਟ ਹੈ ਨਹੀਂ, ਬੈਨੀਫਿਟ ਹੈਗੇ ਆ, ਪਰ ਇਹਨੂੰ ਧਿਆਨ ਨਾਲ ਵਰਤੋ। ਜੀ ਜੀ ਜੀ। ਕਈ ਸਵਾਲ ਤਾਂ ਇੱਦਾਂ ਦੇ ਵੀ ਹੋਣਗੇ ਵੀ ਪਰਸਨਲ ਕਨਵੀਨੈਂਸ ਦੇ ਦੌਰਾਨ ਵੀ ਕੋਈ ਐਕਸੈਪਸ਼ਨ ਜਿਹੜੀ ਆ ਉਹ ਹੋ ਸਕਦੀ ਆ, ਜਾਂ ਉਹਦੇ ਵਿੱਚ ਕੋਈ ਇਨਸਪੈਕਸ਼ਨ ਵੀ ਜਿਹੜੀ ਆ ਉਹ ਹੋ ਸਕਦੀ ਆ, ਕੋਈ ਇੱਦਾਂ ਦੇ ਵੀ ਗੱਲ ਹੈਗੀ ਆ? ਬਿਲਕੁਲ ਜੀ ਬਿਲਕੁਲ। ਜਦੋਂ ਤੁਸੀਂ ਪਰਸਨਲ ਕਨਵੈਂਸ ਦੇ ਤੌਰ ਤੇ ਟਰੱਕ ਚਲਾ ਰਹੇ ਆ
ਤੇ ਜੇ ਤੁਹਾਨੂੰ ਉਸ ਦਰਮਿਆਨ ਕਿਤੇ ਵੀ ਜਿਹੜੀ ਹੈ ਇਨਸਪੈਕਸ਼ਨ ਲਈ ਰੋਕ ਲਿਆ ਜਾਂਦਾ ਤੇ ਡੈਫੀਨੇਟਲੀ ਉਹਦੇ ਵਿੱਚ ਇਨਸਪੈਕਸ਼ਨ ਹੋ ਸਕਦੀ ਹੈ। ਉਹਦੇ ਵਿੱਚ ਫਿਰ ਤੁਹਾਡੀ ਜਿਹੜੀ ਸਟੇਟਸ ਹੈਗਾ ਉਹ ਔਨ ਡਿਊਟੀ ਨਾਨ ਡਰਾਈਵਿੰਗ ਦੇ ਵਿੱਚ ਚਲਾ ਜਾਊਗਾ। ਸੋ ਜਿਹੜੀ ਵੀ ਮਤਲਬ ਤੁਸੀਂ ਇਹ ਕਰਨੀ ਹੈਗੀ ਆ, ਜੇ ਤੁਸੀਂ ਉਹਦੇ 'ਚ ਇਨਸਪੈਕਸ਼ਨ ਹੋ ਜਾਂਦੀ ਆ ਤੇ ਉਹਦੇ 'ਚ ਤੁਹਾਡਾ ਜਿਹੜਾ ਸਟੇਟਸ ਹੈਗਾ ਔਨ ਡਿਊਟੀ ਨਾਟ ਡਰਾਈਵਿੰਗ 'ਚ ਹੋਊਗਾ। ਜੀ ਬਿਲਕੁਲ, ਜਿੱਦਾਂ ਇਹਨਾਂ ਨੇ ਦੱਸਿਆ ਵੀ ਇਹ ਜਿਹੜੇ 11 ਕੁਛ ਸਵਾਲ ਨੇ ਉਹ ਆਪਾਂ ਜਿਹੜੇ ਆਪਣੇ ਫੇਸਬੁੱਕ ਦੇ ਉੱਤੇ ਵੀ ਅਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਆਪਾਂ ਪਾਵਾਂਗੇ। ਸੋ ਜਿਹੜੇ ਸਰੋਤੇ ਆ ਉਹ ਤੁਸੀਂ ਉੱਥੋਂ ਪਲੀਜ਼ ਜਿਹੜੇ ਪੜ੍ਹ ਲਿਓ ਤਾਂ ਜੋ ਇਸ ਦੇ ਬਾਰੇ ਤੁਹਾਨੂੰ ਹੋਰ ਜਿਹੜੇ ਜਵਾਬ ਆ ਇਸ ਦੇ ਪ੍ਰਤੀ ਤੁਹਾਨੂੰ ਮਿਲ ਸਕਣ। ਅਗਲੀ ਜਿਹੜੀ ਆਪਾਂ ਗੱਲਬਾਤ ਦੇ ਉੱਤੇ ਜੇ ਹੁਣ ਨਜ਼ਰ ਮਾਰਦੇ ਹਾਂ, ਮੈਨੀਟੋਬਾ ਦੀ ਜਿਹੜੀ ਇੱਕ ਟਰੱਕਿੰਗ ਇੰਡਸਟਰੀ ਆ ਉਹ ਕਹਿੰਦੇ ਆ ਵੀ ਡਰਾਈਵਰ ਟ੍ਰੇਨਿੰਗ ਦੇ ਲਈ ਜਿਹੜੇ ਸਟੈਂਡਰਡਸ ਆ ਉਹਨਾਂ ਨੂੰ ਇੱਕ ਤਾਂ ਉਚੇਰਿਆਂ ਕੀਤਾ ਜਾਵੇ ਅਤੇ ਮੈਂਡੇਟਰੀ ਕੀਤਾ ਜਾਵੇ। ਜੀ ਬਿਲਕੁਲ, ਇਹ ਇੱਕ ਬੜੀ ਵਧੀਆ ਗੱਲ ਹੈਗੀ ਹੈ ਕਿ ਮੈਨੀਟੋਬਾ ਦੀ ਜਿਹੜੀ ਹੈਗੀ ਆ ਟਰੱਕਿੰਗ ਇੰਡਸਟਰੀ ਹੈਗੀ ਆ, ਉੱਥੇ ਜਿਹੜੇ ਟਰੱਕ ਸਕੂਲ ਹੈਗੇ ਆ ਇਸ ਵੇਲੇ 240 ਘੰਟੇ ਜਾਂ 6 ਹਫ਼ਤਿਆਂ ਦੀ ਟ੍ਰੇਨਿੰਗ ਜਿਹੜੀ ਉਹ ਦੇ ਰਹੇ ਆ ਉੱਥੋਂ ਦੇ ਸਕੂਲ ਜਿਹੜੇ ਆ। ਸੋ ਉੱਥੋਂ ਦੀ ਜਿਹੜੇ ਸਕੂਲ ਹੈਗੇ ਆ ਉਹ ਇਹ ਕਰ ਰਹੇ ਆ ਤੇ ਦੂਜੀਆਂ ਜਿਹੜੇ ਪ੍ਰੋਵਿੰਸ ਹੈਗੇ ਆ ਕਈਆਂ ਦੇ ਵਿੱਚ 120 ਘੰਟੇ ਦੀਆਂ 3 ਹਫ਼ਤਿਆਂ ਦੀ ਟ੍ਰੇਨਿੰਗ ਜਿਹੜੀ ਆ ਉਹ ਚੱਲ ਰਹੀ ਆ। ਤੇ ਮੈਨੀਟੋਬਾ ਨੇ ਉਸ ਚੀਜ਼ ਨੂੰ, ਕਿਉਂਕਿ ਜਦੋਂ ਗਵਰਨਮੈਂਟ ਥੋੜੀ ਜਿਹੀ ਆ ਰਹੀ ਹੈ ਕਿ ਕਿਉਂਕਿ ਇਹ ਜਿਹੜਾ ਆਪਣਾ ਪਿਛਲੇ ਟਾਈਮ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਕਾਫੀ ਭਾਰਾ, ਉਹਦੇ ਤੋਂ ਬਾਅਦ ਦੇ ਵਿੱਚ ਇਹ ਕਾਫੀ ਜਿਹੜਾ ਉੱਥੇ ਚਰਚਿਤ ਕੇਸ ਹੋ ਰਿਹਾ ਆ, ਚਰਚਾ ਚੱਲ ਰਹੀ ਇਹਦੇ ਬਾਰੇ 'ਚ। ਸੋ ਉਹਦੇ ਵਿੱਚ ਮੈਨੀਟੋਬਾ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਟੈਂਡਰਡਾਈਜ਼ ਕਰੋ ਰਿਕੁਆਇਰਮੈਂਟ ਵੀ ਦੂਜੇ ਥਾਵਾਂ ਤੇ 120 ਘੰਟੇ ਚੱਲ ਰਹੀ ਹੈ। ਤੇ ਉਹਦੇ ਵਿੱਚ ਮੈਨੀਟੋਬਾ ਨੇ ਇਹ ਕਿਹਾ ਕਿ ਨਹੀਂ, ਮੈਨੀਟੋਬਾ ਜਿਹੜਾ ਪ੍ਰੋਵਿੰਸ ਆ ਉਹਨਾਂ ਨੇ ਇਹ ਕਿਹਾ ਕਿ ਨਹੀਂ, ਅਸੀਂ ਆਪਣੀ ਜਿਹੜੀ ਟ੍ਰੇਨਿੰਗ ਆ ਉਹਨੂੰ ਘਟਾਉਣਾ ਨੀਗਾ, ਜਦ ਕਿ ਅਸੀਂ ਚਾਹੁੰਦੇ ਹਾਂ ਕਿ 240 ਘੰਟੇ ਜਾਂ 6 ਹਫ਼ਤਿਆਂ ਦੀ ਟ੍ਰੇਨਿੰਗ ਮੈਂਡੇਟਰੀ ਕੀਤੀ ਜਾਵੇ ਟਰੱਕਿੰਗ ਇੰਡਸਟਰੀ ਦੀ ਕ੍ਰਾਸ ਦਾ ਬਾਰਡਰ। ਔਰ ਕਈ ਥਾਵਾਂ ਤੇ ਬਿਲਕੁਲ ਇਹ ਜਿਹੜੀ ਹੈ ਮੈਂਡੇਟਰੀ ਨਹੀਂ ਹੈਗੀ ਕਿ ਇੰਨੇ ਘੰਟੇ ਕਰਨੇ ਹੀ ਕਰਨੇ ਆ। ਜੇ ਤੁਸੀਂ ਇਹ ਤੋਂ ਘੱਟ ਦੇ ਵਿੱਚ ਵੀ ਲਾਇਸੈਂਸ ਲੈ ਲੈਂਦੇ ਆ ਤੇ ਉਹ ਇਟਸ ਓਕੇ ਆ ਹੁਣ, ਪਰ ਉਹ ਚਾਹੁੰਦੇ ਆ ਕਿ ਇਹਨੂੰ ਮੈਂਡੇਟਰੀ ਕੀਤਾ ਜਾਵੇ ਕਿ ਘੱਟੋ ਘੱਟ 240 ਘੰਟੇ ਜਾਂ 6 ਹਫ਼ਤੇ ਦੀ ਜਿਹੜੀ ਟ੍ਰੇਨਿੰਗ ਆ ਉਹ ਮੈਂਡੇਟਰੀ ਹੋਣੀ ਚਾਹੀਦੀ ਆ। ਸੋ ਉਹ ਜਿਹੜਾ ਪ੍ਰੋਵਿੰਸ ਹੈਗਾ ਆ ਉਹ ਆਪਣੇ ਆਪ ਨੂੰ ਡਾਊਨਗ੍ਰੇਡ ਕਰਨ ਦੇ ਵਿੱਚ ਇੱਛੁਕ ਨਹੀਂ ਹੈਗਾ ਇਸ ਵੇਲੇ। ਤੇ ਇਹ ਜਿਹੜੀ ਮੈਨੀਟੋਬਾ ਦੀ ਟਰੱਕਿੰਗ ਐਸੋਸੀਏਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਟੈਰੀ ਸ਼ਾਹ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ 6 ਹਫ਼ਤੇ ਦੀ ਤੇ 240 ਵੀਕ ਦੀ ਜਿਹੜੀ ਟ੍ਰੇਨਿੰਗ ਆ ਉਹ ਜ਼ਰੂਰੀ ਕਰ ਦੇਣੀ ਚਾਹੀਦੀ ਆ। ਸੋ ਮੇਰੇ ਖਿਆਲ ਦੇ ਵਿੱਚ ਵੀ ਇਹ ਜਿਹੜੀ ਚੀਜ਼ ਹੈ ਇਹ ਕਾਫੀ ਜ਼ਰੂਰੀ ਆ। ਘੱਟੋ ਘੱਟ 6 ਹਫ਼ਤੇ ਦੀ ਟ੍ਰੇਨਿੰਗ ਜਿਹੜੀ ਆ ਕਾਫੀ ਗੁੱਡ ਹੁੰਦੀ ਹੈ। ਮੈਂ ਵੀ ਜਦੋਂ ਲਾਇਸੈਂਸ ਲਿਆ ਸੀ ਮੈਂ ਵੀ 6 ਹਫ਼ਤੇ ਦੀ ਟ੍ਰੇਨਿੰਗ ਲਈ ਸੀ। ਸੋ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਰੂਰੀ ਆ। ਬਿਲਕੁਲ, ਆਈ ਥਿੰਕ ਕਾਲ ਦੇ ਨਾਲੋਂ ਇਹ ਚੀਜ਼ ਜਿਹੜੀ ਵਾਕਿਆ ਜਿਹੜੀ ਜ਼ਰੂਰੀ ਆ। ਅਜੇ ਜਿੱਦਾਂ ਆਪਾਂ ਦੱਸ ਵੀ ਰਹੇ ਹਾਂ ਵੀ ਮੈਨੀਟੋਬਾ ਦੇ ਵਿੱਚ ਟ੍ਰੇਨਿੰਗ ਅਜੇ ਮੈਂਡੇਟਰੀ ਹੈ ਨਹੀਂ ਆ, ਪਰ ਫਿਰ ਵੀ ਜਿਹੜੇ ਉੱਥੋਂ ਦੇ ਜਿਹੜੇ ਸਕੂਲ ਆ ਉਹ 6 ਹਫ਼ਤਿਆਂ ਦੀ ਜਿਹੜੇ ਤਕਰੀਬਨ 250 ਘੰਟਿਆਂ ਦੀ ਜਿਹੜੀ ਟ੍ਰੇਨਿੰਗ ਆ ਉਹ ਦੇ ਰਹੇ ਆ। ਸੋ ਇਹ ਬਹੁਤ ਜਿਹੜਾ ਜ਼ਰੂਰੀ ਆ। ਅਤੇ ਜਿੱਦਾਂ ਤੁਸੀਂ ਦੱਸਿਆ ਇਹ ਜਿਹੜੇ ਹੰਬੋਲਟ ਜਿਹੜੇ ਬ੍ਰੋਂਕੋਜ਼ ਵਾਲਾ ਜਿਹੜਾ ਮਸਲਾ ਸੀਗਾ ਜਿਸ ਦੇ ਵਿੱਚ ਸਿੱਧੂ ਨਾਂ ਦਾ ਇੱਕ ਜਿਹੜਾ ਡਰਾਈਵਰ ਆ ਉਸ ਨੂੰ ਉਹਨਾਂ ਨੇ ਜਿਹੜਾ ਚਾਰਜ ਵੀ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਸੀਗਾ। ਸੋ ਕਾਫੀ ਜਿਹੜੀ ਆ ਵੱਡੀ ਪ੍ਰੋਬਲਮ ਆਈ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕੁਛ ਦਿਨ ਪਹਿਲਾਂ ਜਿਹੜਾ I-5 ਸੀ ਗ੍ਰੇਪ ਵਾਈਨ ਦੇ ਉੱਤੇ ਜਿਹੜਾ ਅਚਾਨਕ ਬਰਫ਼ ਪੈਣ ਦੇ ਕਰਕੇ ਉੱਥੇ ਜਿਹੜਾ ਪੂਰਾ ਸ਼ਟਡਾਊਨ ਹੋ ਗਿਆ ਸੀ I-5। ਅਤੇ ਬਾਕੀ ਹੋਰ ਵੀ ਕਈ ਥਾਵਾਂ ਦੇ ਉੱਤੇ ਰਮਨ ਜੀ ਇਸ ਟਾਈਮ ਸਨੋ ਸਟੋਰਮਸ, ਆਈਸ ਸਟੋਰਮਸ ਜਿਹੜੇ ਆ ਉਹ ਚੱਲ ਰਹੇ ਆ। ਸੋ ਉਹਦੇ ਚੱਲਦਿਆਂ ਕਈ ਥਾਵਾਂ ਦੇ ਉੱਤੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਪ੍ਰੋਬਲਮ ਵੀ ਜਿਹੜੀ ਆ ਰਹੀ ਹੋਊਗੀ। ਅਤੇ ਨਾਲ ਇਹ ਵੀ ਜ਼ਰੂਰ ਦੱਸੋ ਵੀ ਕਿਉਂਕਿ ਵਿੰਟਰ ਇਜ਼ ਕਮਿੰਗ, ਜਿਹੜਾ ਨਾਟਕ ਵੀ ਬਹੁਤ ਮਸ਼ਹੂਰ ਹੈ ਇੱਥੇ ਦਾ ਗੇਮ ਆਫ ਥਰੋਨਸ, ਉਹਦੇ ਵਿੱਚ ਵੀ ਇਹ ਚੱਲਦਾ ਸੀ। ਸੋ ਉਹਦੇ ਲਈ ਟਿਪਸ ਵੀ ਜਿਹੜੀਆਂ ਕੀ ਹੈਗੇ ਆ ਜਿਹੜੇ ਖਾਸ ਕਰਕੇ ਸਰਦੀਆਂ ਦੇ ਵਿੱਚ ਬਰਫ਼ਬਾਰੀ ਦੇ ਦੌਰਾਨ ਜਿਹੜੀਆਂ ਆ ਉਹ ਜਿਹੜੇ ਟਰੱਕਰਸ ਆ ਉਹ ਯੂਜ਼ ਕਰਨ। ਬਿਲਕੁਲ ਜੀ, ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੈਗੀ ਆ ਕਿ ਜਿਹੜੇ ਤੁਹਾਡੇ ਏਅਰ ਇਲੈਕਟ੍ਰਿਕ ਤੇ ਵੀਲ ਸਿਸਟਮ ਆ ਉਹਨੂੰ ਬਹੁਤ ਕਲੋਜ਼ਲੀ ਤੁਸੀਂ ਇਹਨਾਂ ਟਾਈਮ ਦੇ ਵਿੱਚ ਵਾਚ ਕਰਨਾ ਚਾਹੀਦਾ ਤੁਹਾਨੂੰ। ਤੇ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਕਿ ਆ ਜਿਹੜਾ ਤੁਹਾਡਾ ਏਅਰ ਸਿਸਟਮ ਹੈਗਾ
ਉਹਦੇ ਵਿੱਚ ਮੋਇਸਚਰ ਜਿਹੜਾ ਆ ਉਹ ਨਾ ਹੋਣ ਦਿਓ। ਮੋਇਸਚਰ ਜਿਹੜਾ 에ਅਰ ਸਿਸਟਮ ਦੇ ਵਿੱਚ ਆ ਉਹ ਕੰਡੈਂਸ ਹੋ ਕੇ ਫਰੀਜ਼ ਹੋ ਜਾਂਦਾ ਹੈ ਤੇ ਤੁਹਾਡਾ ਸਾਰਾ ਜਿਹੜਾ ਕਿਉਂਕਿ 에ਅਰ ਬ੍ਰੇਕਸ ਆ, ਤੁਹਾਡੀਆਂ ਬ੍ਰੇਕਸ ਜਿਹੜੀਆਂ ਹਵਾ ਨਾਲ ਲੱਗਦੀਆਂ, ਇਹਦੇ ਵਿੱਚ ਹਵਾ 에ਅਰ ਪ੍ਰੈਸ਼ਰ ਦੇ ਨਾਲ ਲੱਗਦੀਆਂ, ਸੋ ਹਰ ਇੱਕ ਚੀਜ਼ ਜਿਹੜੀ ਫਰੀਜ਼ ਹੋ ਸਕਦੀ ਆ ਤੇ ਇਹ ਇੱਕ ਬੜਾ ਵੱਡਾ ਜਿਹੜਾ ਆ ਹਾਦਸਾ ਵਾਪਰ ਸਕਦਾ ਉਹਦੇ ਨਾਲ। ਸੋ ਮੇਕ ਸ਼ੋਰ ਕਰੋ ਕਿ ਜਿਹੜਾ ਤੁਹਾਡਾ 에ਅਰ ਸਿਸਟਮ ਹੈਗਾ ਆ ਉਹਦੇ ਵਿੱਚ ਮੋਇਸਚਰ ਨਾ ਹੋਵੇ, ਉਹਨੂੰ ਡਰਾਈ ਰੱਖੋ ਜਿੰਨੀ ਵੀ ਚੰਗੀ ਤਰ੍ਹਾਂ ਉਹਨੂੰ ਡਰਾਈ ਰੱਖ ਸਕਦੇ ਆ। ਅਗਲੀ ਜਿਹੜੀ ਗੱਲ ਹੈਗੀ ਆ ਕਿ ਜਿਹੜਾ ਤੁਹਾਡਾ ਡਰਾਇਰ ਹੈਗਾ ਆ, ਡਰਾਇਰ ਦਾ ਪਰਜ ਵਾਲਵ ਜਿਹੜਾ ਹੁੰਦਾ ਆ ਉਹਨੂੰ ਬਿਲਕੁਲ ਜੇ ਚੇਂਜ ਕਰਨ ਵਾਲਾ ਹੈਗਾ ਤੇ ਪਰਜ ਵਾਲਵ ਨੂੰ ਚੇਂਜ ਜ਼ਰੂਰ ਕਰੋ, ਕਿਉਂਕਿ ਕਰੋਜ਼ਨ ਦੇ ਨਾਲ ਉੱਥੇ ਜਿਹੜਾ ਆ ਉਹ ਖਰਾਬ ਹੋ ਸਕਦਾ ਹੈ। ਕਰੋਜ਼ਨ ਜਿਹੜਾ ਰੋਡ ਕੈਮੀਕਲਸ ਦੇ ਨਾਲ ਬਣਦਾ ਡੈਮੇਜ ਕਰ ਸਕਦਾ ਪਰਜ ਵਾਲਵ ਨੂੰ। ਸੋ ਪਲੀਜ਼ ਉਹਨੂੰ ਜਿਹੜਾ ਪਰਜ ਵਾਲਵ ਹੈ ਜੇ ਤੁਹਾਡਾ ਉਹ ਚੇਂਜ ਹੋਣ ਵਾਲਾ ਆ ਜਾਂ ਉਹਨੂੰ ਠੀਕ ਕਰਨ ਵਾਲਾ ਉਹਨੂੰ ਜ਼ਰੂਰ ਧਿਆਨ 'ਚ ਰੱਖੋ। ਦੂਸਰੀ ਗੱਲ ਹੈ ਕਿ ਜਿਹੜੇ 에ਅਰ ਟੈਂਕਸ ਹੈਗੇ ਆ, ਤੁਹਾਡੇ 에ਅਰ ਟੈਂਕਸ ਹੁੰਦੇ ਆ, ਉਹਨੂੰ ਮੈਨੂਅਲੀ ਡਰੇਨ ਕਰਨਾ ਸ਼ੁਰੂ ਕਰੋ, ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਆਟੋਮੈਟਿਕ ਡਰੇਨ ਹੁੰਦੇ ਆ ਉਹਦੇ ਵਿੱਚ ਆਪਣਾ ਮੋਇਸਚਰ ਜ਼ਰੂਰ ਨਿਕਲ ਜਾਂਦਾ ਹੈ, ਪਰ ਕਈ ਵਾਰੀ ਇਹ ਨਹੀਂ ਹੁੰਦਾ। ਔਰ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਟਰੱਕ ਸਟਾਪ 'ਤੇ ਜਾਂ ਕਿਤੇ ਵੀ ਤੁਸੀਂ ਗੈਸ ਡੀਜ਼ਲ ਆਪਣਾ ਭਰਵਾ ਰਹੇ ਆ, ਉਦੋਂ ਤੁਸੀਂ ਮੈਨੂਅਲੀ ਜਿਹੜੇ 에ਅਰ ਟੈਂਕਸ ਹੈਗੇ ਆ ਇਹਨਾਂ ਨੂੰ ਮੈਨੂਅਲੀ ਡਰੇਨ ਜ਼ਰੂਰ ਕਰੋ। ਸਟਾਰਟ ਆਫ ਦਾ ਸੀਜ਼ਨ ਹੈਗਾ ਆ, ਸਟਾਰਟ ਆਫ ਦਾ ਸੀਜ਼ਨ ਦੇ ਵਿੱਚ ਉਹਨੂੰ ਮੈਨੂਅਲੀ ਡਰੇਨ ਕਰਨਾ ਜ਼ਰੂਰੀ ਹੈਗਾ, ਨਹੀਂ ਤੇ ਉਹਦੇ ਵਿੱਚ ਫਿਰ ਜਿਹੜਾ ਮੋਇਸਚਰ ਹੈਗਾ ਉਹ ਜਿਹੜਾ ਤੰਗ ਕਰ ਸਕਦਾ ਔਰ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਕਰ ਸਕਦਾ ਹੈ ਉਹਦੇ ਵਿੱਚ। ਤੇ ਹੋਰ ਇਸ ਤੋਂ ਅੱਗੇ ਜੀ ਜਿਹੜੇ ਤੁਹਾਡੇ ਐਮਰਜੈਂਸੀ ਇਕੁਇਪਮੈਂਟ ਹੈਗਾ, ਤੁਹਾਡਾ ਐਮਰਜੈਂਸੀ ਚੀਜ਼ਾਂ ਹੈਗੀਆਂ ਜਿੱਦਾਂ ਕਿ ਟਰਾਇੰਗਲਸ ਹੈਗੇ ਆ ਜਾਂ ਤੁਹਾਡੀਆਂ ਚੇਨ ਹੈਗੀਆਂ ਜਾਂ ਹੋਰ ਜਿਹੜਾ ਵੀ ਤੁਸੀਂ ਚੀਜ਼ ਯੂਜ਼ ਕਰਦੇ ਆ ਐਮਰਜੈਂਸੀ ਦੇ ਵਿੱਚ ਟਰੱਕ ਦੇ ਵਿੱਚ, ਉਹ ਜਿਹੜੀ ਆ ਮੇਕ ਸ਼ੋਰ ਉਹਨਾਂ ਨੂੰ ਇੱਕ ਵਾਰੀ ਖੋਲ ਕੇ ਜ਼ਰੂਰ ਦੇਖੋ, ਕਿਉਂਕਿ ਕਈ ਵਾਰੀ ਜਿਹੜੀਆਂ ਚੇਨਸ ਹੁੰਦੀਆਂ ਲਾਸਟ ਈਅਰ ਦੀਆਂ ਆਪਾਂ ਕੱਢ ਕੇ ਰੱਖੀਆਂ ਹੁੰਦੀਆਂ ਔਰ ਚੇਨਸ ਜਿਹੜੀਆਂ ਉਹ ਮਤਲਬ ਕਿ ਬਿਲਕੁਲ ਠੀਕ ਨਹੀਂ ਹੁੰਦੀਆਂ। ਅੱਜ ਕੱਲ੍ਹ ਤਾਂ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਚੇਨਸ ਆ ਗਈਆਂ, ਕਾਫੀ ਵਧੀਆ ਚੇਨਸ ਆ ਗਈਆਂ। ਸੋ ਉਹ ਜਿਹੜੀਆਂ ਚੇਨਸ ਹੈਗੀਆਂ ਉਹਨਾਂ ਨੂੰ ਮੇਕ ਸ਼ੋਰ ਕਿ ਜਿੱਦਣ ਧੁੱਪ ਲੱਗੀ ਹੋਵੇ, ਤੁਸੀਂ ਆਫ ਡਿਊਟੀ ਹੋਵੋ, ਘਰੇ ਹੋਵੋ, ਤੇ ਉਹਨੂੰ ਚੇਨਸ ਨੂੰ ਜ਼ਰੂਰ ਖੋਲ ਕੇ ਉਹਨੂੰ ਇੱਕ ਵਾਰੀ ਦੇਖ ਲਓ ਧਿਆਨ ਨਾਲ ਕਿ ਸਾਰਾ ਕੁਛ ਸੈਟਅਪ ਹੈਗਾ। ਔਰ ਕਈ ਵਾਰੀ ਆਪਾਂ ਧਿਆਨ ਨਹੀਂ ਕਰੀਦਾ, ਕਈ ਪਾਰਟਸ ਹੁੰਦੇ ਆ ਚੇਨਸ ਦੇ ਵਿੱਚ ਜਿਹੜੇ ਉਹਨਾਂ ਨੂੰ ਕੱਸ ਕੇ ਰੱਖਦੇ ਆ, ਕਈ ਚੀਜ਼ਾਂ ਹੁੰਦੀਆਂ। ਸੋ ਮੇਕ ਸ਼ੋਰ ਕਰੋ ਕਿ ਸਾਰਾ ਕੁਛ ਤੁਹਾਡੇ ਉਹਦੇ ਜਿਹੜਾ ਪੈਕਟ ਦੇ ਵਿੱਚ ਹੈਗਾ ਆ। ਉਸ ਤੋਂ ਅੱਗੇ ਰਾਜ ਇੱਕ ਜ਼ਰੂਰੀ ਚੀਜ਼ ਹੈਗੀ ਹੈ ਕਿ ਜਿਹੜਾ ਟਾਇਰ ਪ੍ਰੈਸ਼ਰ ਹੈਗਾ ਆ, ਟਾਇਰ ਪ੍ਰੈਸ਼ਰ ਜਿਹੜਾ ਆ ਨਾ ਉਹ ਬਹੁਤ ਮੈਟਰ ਕਰਦਾ ਆ, ਖਾਸ ਕਰਕੇ ਆਪਣੇ ਇਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਕਈ ਥਾਵਾਂ ਤੇ ਜਿਹੜੀ ਆਈਸ ਹੈਗੀ ਆ ਜਾਂ ਟੈਂਪਰੇਚਰ ਹੈਗਾ ਆ ਉਹ ਇੰਨਾ ਡਾਊਨ ਹੋ ਜਾਂਦਾ ਆ ਕਿ ਤੁਹਾਡੇ ਜਿਹੜਾ ਟਾਇਰ ਪ੍ਰੈਸ਼ਰ ਹੈਗਾ ਆ ਉਹ ਜੇ ਘੱਟ ਹੈਗਾ ਤੇ ਉਹਨੇ ਠੰਡ ਦੇ ਵਿੱਚ ਹੋਰ ਸਿੰਗੁੜ ਕੇ ਹੋਰ ਘੱਟ ਹੋ ਜਾਣਾ। ਸੋ ਉਹ ਵੀ ਜਿਹੜੀ ਚੀਜ਼ ਆ ਉਹ ਬੜੀ ਇੰਪੋਰਟੈਂਟ ਹੈਗੀ ਆ। ਠੀਕ ਹੈ, ਗਰਮੀਆਂ ਦੇ ਵਿੱਚ ਟਾਇਰ ਪ੍ਰੈਸ਼ਰ ਬੜਾ ਇੰਪੋਰਟੈਂਟ ਹੈਗਾ, ਪਰ ਸਰਦੀਆਂ ਦੇ ਵਿੱਚ ਵੀ ਇਕੁਅਲੀ ਔਰ ਜ਼ਿਆਦਾ ਇੰਪੋਰਟੈਂਟ ਹੈਗਾ, ਕਿਉਂਕਿ ਘੱਟ ਜਿਹੜੀ ਹਵਾ ਆ ਉਹਦੇ ਨਾਲ ਟਾਇਰ ਡੈਮੇਜ ਜਿਹੜਾ ਹੋ ਜਾਂਦਾ ਹੈ। ਤੇ ਫਿਰ ਅੱਜ ਕੱਲ੍ਹ ਹੋਰ ਇੱਕ ਰਾਜ ਜਿਹੜੀ ਇੱਕ ਟੈਕਨੋਲੋਜੀ ਇੱਕ ਤੁਹਾਨੂੰ ਫਾਇਦਾ ਵੀ ਕਰਦੀ ਆ, ਉਹ ਟੈਕਨੋਲੋਜੀ ਜਿਹੜੀ ਆ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਇਸ਼ੂਜ਼ ਵੀ ਆ ਜਾਂਦੇ ਆ, ਕਿਉਂਕਿ ਆਪਣੇ ਟਰੱਕਾਂ ਦੇ ਹੁਣ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਸੈਂਸਰਸ ਲੱਗੇ ਆ ਬਾਹਰ ਵੀ ਅੰਦਰ ਵੀ, ਜਿਹੜੇ ਕਿ ਪ੍ਰੋਟੈਕਟ ਕਰਦੇ ਆਪਾਂ ਨੂੰ ਕੋਈ ਵੀ ਚੀਜ਼ਾਂ ਤੋਂ, ਜਾਂ ਆਪਣੇ ਕੈਮਰਾਜ਼ ਲੱਗੇ ਆ। ਸੋ ਮੇਕ ਸ਼ੋਰ ਕਰੋ ਕਿ ਜਿਹੜੇ ਸੈਂਸਰਸ ਹੈਗੇ ਆ ਉਹ ਕਲੀਅਰ ਹੋਣ, ਕਲੀਨ ਹੋਣ। ਜਿਹੜੇ ਕੈਮਰਾਜ਼ ਲੱਗੇ ਆ ਜਾਂ ਜਿਹੜੇ ਤੁਹਾਡੇ ਫਾਰਵਰਡ ਅੱਗੇ ਫਰੰਟ ਤੇ ਕੋਲੀਸ਼ਨ ਮਿਟੀਗੇਸ਼ਨ ਯੂਨਿਟ ਹੈਗੇ ਆ, ਜਿਹੜੇ ਕਿ ਤੁਹਾਡੇ ਅਗਲੇ ਟਰੱਕ ਦੀ ਦੂਰੀ ਮਾਪਦੇ ਆ ਤੇ ਉਹਦੇ ਹਿਸਾਬ ਨਾਲ ਤੁਹਾਡਾ ਟਰੱਕ ਨੂੰ ਸਲੋ ਕਰਦੇ ਆ, ਰੋਕਦੇ ਆ, ਬ੍ਰੇਕ ਲਾਉਂਦੇ ਆ। ਉਹ ਜਿਹੜੇ ਸੈਂਸਰਸ ਹੈਗੇ ਆ ਉਹਨਾਂ ਨੂੰ ਮੇਕ ਸ਼ੋਰ ਕਰੋ ਕਿ ਉਹਨਾਂ ਤੇ ਸਨੋ ਆਈਸ ਜੰਮ ਕੇ ਤੇ ਉਹ ਬਲੌਕ ਨਾ ਹੋ ਜਾਣ, ਤਾਂ ਕਿ ਤੁਸੀਂ ਇਹ ਸੋਚ ਕੇ ਬੈਠੇ ਕਿ ਉਹ ਸਾਰੇ ਸੈਂਸਰਸ ਕੰਮ ਕਰਦੇ ਆ, ਪਰ ਅਨਫੋਰਚੂਨੇਟਲੀ ਉਹ ਕਲੌਗਡ ਅਪ ਹੋਣ ਕਰਕੇ ਉਹ ਕੰਮ ਨਹੀਂ ਕਰਦੇ। ਤੁਸੀਂ ਉਸ ਸਿਲਸਿਲੇ ਦੇ ਵਿੱਚ ਵੀ ਜਿਹੜੀ ਆ ਉਹ ਪ੍ਰੋਬਲਮ 'ਚ ਆ ਸਕਦੇ ਆ। ਬ੍ਰੇਕ ਚੈਂਬਰਸ ਚੈੱਕ ਕਰਨੇ ਜ਼ਰੂਰੀ ਆ, ਉਹਨਾਂ ਦੀ ਹਾਊਸਿੰਗ ਚੈੱਕ ਕਰਨੀ ਜ਼ਰੂਰੀ ਆ। ਬ੍ਰੇਕ ਡਰਮ, ਵੀਲ ਐਂਡ ਲੁਬਰੀਕੇਟ ਜਿਹੜੇ ਆ, ਜਿਹੜੇ ਜਗ੍ਹਾ ਲੁਬਰੀਕੇਸ਼ਨ ਹੋਣ ਵਾਲੀ ਆ ਉਹ ਲੁਬਰੀਕੇਸ਼ਨ ਕਰਨੀ ਜ਼ਰੂਰੀ ਆ। ਸੋ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਮਤਲਬ ਕਿ ਇਸ ਸਮੇਂ ਦੇ ਵਿੱਚ ਤੁਹਾਨੂੰ
ਪ੍ਰੀ ਇੰਸਪੈਕਸ਼ਨ ਜਾਂ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਕੇ ਮੇਕ ਸ਼ੋਰ ਕਿ ਮਕੈਨਿਕ ਦੇ ਕੋਲ ਲਿਜਾ ਕੇ ਜੇ ਕੋਈ ਚੀਜ਼ ਚੈੱਕ ਕਰਨ ਵਾਲੀ ਹੈਗੀ ਆ ਤੇ ਜ਼ਰੂਰ ਚੈੱਕ ਕਰੋ। ਔਰ ਅਗੇਨ ਜਿਹੜੀਆਂ ਤੁਹਾਡੀਆਂ ਬ੍ਰੇਕ ਐਡਜਸਟ ਕਰਨੀਆਂ ਹੁੰਦੀਆਂ ਉਹਨਾਂ ਨੂੰ ਬ੍ਰੇਕ ਨੂੰ ਐਡਜਸਟ ਕਰੋ। ਤੁਹਾਡੀ ਇੱਕ ਸਿੰਪਲ ਚੀਜ਼ ਜਿਹੜੀ ਆ ਬ੍ਰੇਕ ਐਡਜਸਟ ਨਹੀਂ ਹੈਗੀ, ਤੁਹਾਡੀ ਬ੍ਰੇਕ ਦੇ ਵਿੱਚ ਜ਼ਿਆਦਾ ਪਲੇ ਹੈਗੀ ਆ, ਉਹ ਤੁਹਾਨੂੰ ਆਊਟ ਆਫ ਸਰਵਿਸ ਕਰ ਸਕਦੀ ਆ। ਆਊਟ ਆਫ ਸਰਵਿਸ ਦੇ ਨਾਲ ਤੁਹਾਡੇ ਜਿਹੜੇ ਸਕੋਰ ਆ ਉਹ ਬਹੁਤ ਇਫੈਕਟ ਕਰਦੇ ਆ ਔਰ ਉਹਦੇ ਨਾਲ ਤੁਹਾਨੂੰ ਲੋਡ ਜਿਹੜਾ ਆ ਉਹ ਮਿਲਣਾ ਬੰਦ ਵੀ ਹੋ ਸਕਦਾ ਹੈ ਔਰ ਤੁਹਾਡੀ ਜਿਹੜੀ DOT ਹੈਗੀ ਆ ਉਹ ਕੈਂਸਲ ਵੀ ਹੋ ਸਕਦੀ ਹੈ ਔਰ ਜਾਂ ਉੱਤੇ ਰਿਸਟ੍ਰਿਕਸ਼ਨਸ ਪੈ ਸਕਦੀਆਂ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਬੜੀਆਂ ਕੰਮ ਦੀਆਂ, ਬੜੀਆਂ ਜ਼ਰੂਰੀ ਹੈਗੀਆਂ, ਕਿਉਂਕਿ ਜਿੰਨੀਆਂ ਚੀਜ਼ਾਂ ਤੁਸੀਂ ਪ੍ਰੀ ਟ੍ਰਿਪ ਦੇ ਵਿੱਚ ਕਹਿੰਦੇ ਨਾ ਕਿ ਜਿਹੜੀ ਇੱਕ ਪ੍ਰੀਵੈਂਸ਼ਨ ਦੇ ਵਿੱਚ ਜੇ ਆਪਾਂ ਇੱਕ ਕੁਆਟਰ ਦਾ ਕੰਮ ਆਪਾਂ ਕਰਦੇ ਹਾਂ ਤੇ ਉਹ ਜਿਹੜੀ ਆ ਕਿਉਰ ਦੇ ਵਿੱਚ ਉਹ $1 ਦੇ ਬਰਾਬਰ ਹੁੰਦਾ ਆ। ਜੇ ਆਪਾਂ ਪ੍ਰੀਵੈਂਸ਼ਨ ਦੇ ਵਿੱਚ ਚਵਾਨੀ ਖਰਚ ਲਈਏ ਨਾ ਤੇ ਆਪਣਾ ਰਾਹ ਤੇ ਉਹ $1 ਬਚਾ ਸਕਦੀ ਆ। ਸੋ ਕੋਸ਼ਿਸ਼ ਕਰੋ ਵੀ ਕਿਉਰ ਜਿਹੜੀ ਆ ਉਹ ਕਰਨ ਦੀ ਥਾਂ ਤੇ ਪ੍ਰੀਵੈਂਸ਼ਨ ਕਰੋ। ਪ੍ਰੀਵੈਂਟਰ ਜਿਹੜੀ ਪ੍ਰੀਵੈਂਸ਼ਨ ਹੈਗੀ ਆ ਉਹ ਜ਼ਿਆਦਾ ਜ਼ਰੂਰੀ ਆ। ਕਿਉਰ ਤਾਂ ਆਪਾਂ ਕਰ ਹੀ ਲੈਣੀ ਆ, ਜਦੋਂ ਆਪਾਂ ਖਰਾਬ ਹੋ ਗਏ ਰਸਤੇ 'ਚ ਟਾਇਰ ਫਟ ਗਿਆ ਕੁਛ ਹੋ ਗਿਆ ਕਿਉਰ ਤਾਂ ਕਰਨੀ ਪੈਣੀ ਆ। ਪਰ ਜੇ ਉਹਨੂੰ ਪ੍ਰੀਵੈਂਟ ਕਰ ਲਈਏ ਉਹ ਗਲਤ ਫੋਨ ਤੋਂ ਪਹਿਲਾਂ ਹੀ ਆਪਾਂ ਦੇਖ ਲਈਏ ਤੇ ਉਹ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਉਹ ਜ਼ਰੂਰ ਕਰੋ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੇ ਟਿਪਸ ਰਮਨ ਹੁਣਾਂ ਨੇ ਜਿਹੜੇ ਸ਼ੇਅਰ ਕੀਤੇ ਆ, ਤੇ ਬਾਕੀ ਆਪਾਂ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਹਾਂ। ਸਾਰੇ ਜਾਣੇ ਜਿਹੜੇ ਰੋਡ ਦੇ ਉੱਤੇ ਰਹਿੰਦੇ, ਜੇ ਤੁਹਾਡੇ ਕੋਲ ਵੀ ਕੋਈ ਟਿਪਸ ਹੈਗੇ ਆ ਤੁਸੀਂ ਇੱਕ ਦੂਜੇ ਦੇ ਨਾਲ ਜਿਹੜੇ ਸ਼ੇਅਰ ਕਰਨਾ ਚਾਹੁੰਦੇ ਹੋ, ਕਿਉਂਕਿ ਖਾਸ ਕਰਕੇ ਜਿਹੜੇ ਨਵੇਂ ਜਿਹੜੇ ਡਰਾਈਵਰਸ ਹੁੰਦੇ ਆ ਉਹਨਾਂ ਨੂੰ ਇਹਨਾਂ ਟਿਪਸ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਰਹਿੰਦੀ ਆ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਕਾਹਲੀ ਬਹੁਤ ਆ ਸਾਰਿਆਂ ਨੂੰ, ਕਿਤੇ ਨਾ ਕਿਤੇ ਵੀ ਜਲਦੀ ਆਪਾਂ ਜਿਹੜੇ ਲੰਬੇ ਜਿਹੜੇ ਆ ਲੋਡ ਜਿਹੜੇ ਚੱਕੀਏ, ਕਿਉਂਕਿ ਹਰ ਇੱਕ ਨੂੰ ਜਿਹੜਾ ਹੁੰਦੀ ਆ ਵੀ ਆਪਾਂ ਕਮਾਈਆਂ ਜ਼ਿਆਦੀਆਂ ਕਰਨੀਆਂ। ਕੋਈ ਉਸ ਦੇ ਵਿੱਚ ਮਾੜੀ ਗੱਲ ਨਹੀਂ, ਸਾਰੇ ਜਾਣੇ ਕਰੋ, ਰਜ ਕਮਾਈਆਂ ਕਰੋ, ਪਰ ਇਹਨਾਂ ਟਿਪਸ ਦਾ ਜਿਹੜਾ ਧਿਆਨ ਰੱਖੋ। ਕਿਉਂਕਿ ਰਮਨ ਜੀ ਆਪਾਂ ਅਕਸਰ ਦੇਖਦੇ ਹਾਂ ਵੀ ਇਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਮਲਟੀ ਜਿਹੜੇ ਸੈਮੀ ਟਰੱਕ ਜਿਹੜੇ ਐਕਸੀਡੈਂਟਸ ਪਾਈਲ ਅਪਸ ਜਿਹੜੇ ਆ ਬਹੁਤ ਹੁੰਦੇ ਆ। ਕਈ ਲੋਕਾਂ ਦੀ ਇਹਦੇ ਵਿੱਚ ਜਾਨ ਵੀ ਜਿਹੜੀ ਆ ਉਹ ਵੀ ਚਲੇ ਜਾਂਦੀ ਆ। ਸੋ ਬਹੁਤ ਜ਼ਿਆਦਾ ਨੁਕਸਾਨ ਵੀ ਜਿਹੜਾ ਹੁੰਦਾ ਆ, ਜਾਨੀ ਮਾਲੀ ਨੁਕਸਾਨ ਜਿਹੜਾ ਆ ਉਹ ਹੁੰਦਾ ਆ। ਸੋ ਪਲੀਜ਼ ਜਿੰਨੇ ਵੀ ਜੇ ਕੋਈ ਹੋਰ ਟਿਪਸ ਵੀ ਹੈਗੇ ਆ ਤੁਹਾਡੇ ਕੋਲ, ਜਿਹੜੇ ਡਰਾਈਵਰਸ ਸੁਣ ਰਹੇ ਆ, ਟਰੱਕਰ ਸੁਣ ਰਹੇ ਆ, ਉਹ ਤੁਸੀਂ ਸ਼ੇਅਰ ਕਰ ਸਕਦੇ ਹੋ ਨੰਬਰ 408272 ਦੇ ਉੱਤੇ। ਅਤੇ ਰਮਨ ਜੀ ਆਪਾਂ ਇੱਕ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਤੁਸੀਂ ਵੀ ਜੇ ਟਿਪਸ ਸ਼ੇਅਰ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰੋ 408272 ਦੇ ਉੱਤੇ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143.
ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਿਲਕੁਲ ਜਿੱਦਾਂ ਆਪਾਂ ਟਿਪਸ ਦੇ ਬਾਰੇ ਜਿਹੜੀ ਇਹ ਗੱਲ ਕਰ ਰਹੇ ਸੀਗੇ ਵੀ ਜਿਹੜੇ ਵਿੰਟਰ ਦੇ ਵਿੱਚ ਖਾਸ ਕਰਕੇ ਸਰਦੀਆਂ ਦੇ ਵਿੱਚ ਜਿਹੜੇ ਖਾਸ ਕਰਕੇ ਟਰੱਕਰਸ ਦੇ ਲਈ ਲਾਹੇਵੰਦ ਹੋ ਸਕਦੇ ਆ। ਰਮਨ ਜੀ ਨੇ ਕਾਫੀ ਜਿਹੜੇ ਟਿਪਸ ਦੇ ਬਾਰੇ ਦੱਸਿਆ ਅਤੇ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੇ ਤੁਸੀਂ ਵੀ ਕੋਈ ਸ਼ੇਅਰ ਕਰਨਾ ਚਾਹੁੰਦੇ ਜ਼ਰੂਰ ਕਾਲ ਕਰ ਸਕਦੇ ਹੋ 408 272 5200। ਕਿਸੇ ਨਾ ਕਿਸੇ ਦੀ ਜ਼ਰੂਰ ਜਿਹੜੀ ਉਹ ਮਦਦ ਹੋ ਜਾਂਦੀ ਹੈ ਕਿਉਂਕਿ ਇੰਨੇ ਦਹਾਕਿਆਂ ਤੋਂ ਜਿਹੜੇ ਆ ਐਕਸਪੀਰੀਅੰਸਡ ਡਰਾਈਵਰ ਜਿਹੜੇ ਚਲਾ ਰਹੇ ਆ ਉਹਨਾਂ ਦੀਆਂ ਉਹ ਜਿਹੜੀਆਂ ਸਿਆਣੀਆਂ ਗੱਲਾਂ ਕੁਛ ਨਾ ਕੁਛ ਕਿਸੇ ਦਾ ਫਾਇਦਾ ਹੋ ਜਾਂਦਾ ਆ, ਐਕਸੀਡੈਂਟ ਤੋਂ ਬਚਾਅ ਹੋ ਜਾਂਦਾ ਆ, ਕਿਤੇ ਕੁਛ ਨਾ ਕੁਛ ਇਸ ਚੀਜ਼ ਦਾ ਵਿੱਚ ਫਾਇਦਾ ਹੁੰਦਾ ਆ। ਅਤੇ ਨਾਲ ਹੀ ਜਿਹੜੀ ਰਮਨ ਜੀ ਆਪਾਂ ਗੱਲਬਾਤਾਂ ਜਿਹੜੀਆਂ ਕਰ ਹੀ ਰਹੇ ਹਾਂ ਅਤੇ ਜਿਹੜੀ ਆਪਣੀ ਜਿਹੜੀ ਔਰਗਨਾਈਜੇਸ਼ਨ ਤੁਸੀਂ ਸਾਰੇ ਜਾਣੇ ਜਿਹਨਾਂ ਪੰਜਾਬੀ ਟਰੱਕਰਸ ਆ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਜਿਹੜੀ ਇਹ ਨਾਪਟਾ ਆ, ਸੋ ਉਸ ਦੇ ਬਾਰੇ ਜ਼ਰੂਰ ਦੱਸੋ ਕੀ ਲੇਟੈਸਟ ਉਸ ਦੇ ਤਹਿਤ ਜਿਹੜਾ ਚੱਲ ਰਿਹਾ ਆ। ਤਾਂ ਕਾਫੀ ਜਿਹੜੇ ਤੁਸੀਂ ਜਿੱਦਾਂ ਮਿਸ਼ਲਨ ਦੇ ਸੀਗੇ, ਉਹ ਤੋਂ ਬਾਅਦ ਫਿਊਲ ਕਾਰਡ ਆ, ਉਹ ਵੀ ਕਾਫੀ ਕੁਛ ਜਿਹੜਾ ਚੱਲ ਰਿਹਾ ਨਾਲ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਬੜਾ ਵਧੀਆ ਫੀਡਬੈਕ ਜਿਹੜਾ ਆ ਰਿਹਾ ਹੈਗਾ ਇਸ ਵੇਲੇ ਟਾਇਰਾਂ ਦੇ ਵਿੱਚ ਵੀ ਤੇ ਜਿਹੜਾ ਆਪਣਾ ਫਿਊਲ ਕਾਰਡ ਦੇ ਵਿੱਚ ਵੀ ਜਿਹੜਾ ਬੜਾ ਵਧੀਆ ਫੀਡਬੈਕ ਆ ਰਿਹਾ। ਮੈਨੂੰ ਕੱਲ ਤੇ ਪਰਸੋਂ 2 ਦਿਨ ਦੇ ਵਿੱਚ ਜਿਹੜੇ ਫੋਨ ਕਾਲਸ ਆਈਆਂ ਹੈਗੀਆਂ ਖਾਸ ਕਰਕੇ ਫਿਊਲ ਕਾਰਡ ਦੇ ਉੱਤੇ ਕਿ ਅਸੀਂ ਫਿਊਲ ਕਾਰਡ ਦੇ ਵਿੱਚ ਭਾਜੀ ਵੀ ਤੁਸੀਂ ਅਪ ਟੂ 55 ਸੈਂਟਸ ਤੇ ਤੁਸੀਂ ਕਹਿ ਰਹੇ ਹੈਗੇ ਕਿ ਅਪ ਟੂ 55 ਸੈਂਟਸ ਮਿਲ ਸਕਦਾ ਵੀ ਅਸੀਂ ਤੇ ਜਿਹੜਾ ਆ ਅਪ ਟੂ 60 ਸੈਂਟਸ 60+ ਸੈਂਟਸ ਵੀ ਸਾਨੂੰ ਮਿਲ ਰਿਹਾ ਹੈਗਾ ਵੀ ਇਹ ਤੁਹਾਡੀ ਜਿਹੜੀ ਗੱਲਬਾਤ ਹੈਗੀ ਤੁਸੀਂ 55 ਕਹਿੰਦੇ ਉਸ ਤੋਂ ਵੱਧ ਸਾਨੂੰ ਮਿਲ ਰਿਹਾ। ਈਵਨ ਉਹਨਾਂ ਨੇ ਸਕਰੀਨ ਸ਼ਾਟ ਵੀ ਜਿਹੜੇ ਮੈਨੂੰ ਉਹ ਦਿਖਾਏ ਔਰ ਭੇਜੇ ਤੇ ਮੈਨੂੰ ਉਹ ਬੜੀ ਮਤਲਬ ਕਿ ਵਧੀਆ ਚੀਜ਼ ਲੱਗੀ ਕਿ ਚਲੋ ਐਟਲੀਸਟ ਜੋ ਅਸੀਂ ਪ੍ਰੋਮਿਸ ਕਰ ਰਹੇ ਹਾਂ ਉਸ ਨਾਲੋਂ ਵੱਧ ਮਿਲ ਰਿਹਾ। ਤੇ ਇੱਕ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਫਿਰ ਸਾਰੇ ਸੁਣਨ ਵਾਲਿਆਂ ਨੂੰ ਕਿ ਜਿਹੜਾ ਫਿਊਲ ਕਾਰਡ ਹੈਗਾ ਇਹਦੀ ਸਾਡੀ ਕੋਈ ਫੀਸ ਨਹੀਂ ਹੈਗੀ, ਕੋਈ ਇਹਦੇ ਚਾਰਜਿਸ ਨਹੀਂ ਹੈਗੇ, ਕੋਈ ਟ੍ਰਾਂਜੈਕਸ਼ਨ ਫੀਸ ਨਹੀਂ ਹੈਗੀ। ਸੋ ਪਲੀਜ਼ ਜੇ ਤੁਸੀਂ
ਇੱਕ ਟਰੱਕ ਤੋਂ ਲੈ ਕੇ 10-15 ਟਰੱਕਾਂ ਤੱਕ ਤੁਸੀਂ ਓਨ ਕਰਦੇ ਹੈਗੇ ਆ। ਤੇ ਜਿਹੜਾ ਨਾਪਟਾ ਦਾ ਫਿਊਲ ਕਾਰਡ ਹੈਗਾ ਉਹਨੂੰ ਜ਼ਰੂਰ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋ, ਉਹਨੂੰ ਜ਼ਰੂਰ ਤੁਸੀਂ ਅਪਲਾਈ ਕਰੋ, ਨਾਪਟਾ ਦੇ ਮੈਂਬਰ ਬਣਨਾ ਸ਼ੁਰੂ ਕਰੋ। ਕਿਉਂਕਿ ਸਾਰੇ ਇੱਕ ਗੱਲ ਜਿਹੜੀ ਆ ਇਹ ਬੜੀ ਰਾਜਕਰਨ ਬੜੀ ਆਪਣੇ ਨਾਲ ਵੀ ਹੋਈ ਹੈ। ਜਦੋਂ ਆਪਾਂ ਇਹ ਪ੍ਰੋਟੈਸਟ ਕੀਤਾ ਸੀ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਪ੍ਰੋਟੈਸਟ ਹੋਇਆ ਸੀਗਾ, ਉਸ ਤੋਂ ਬਾਅਦ 'ਚ ਵੀ ਹਰੇਕ ਬੰਦਾ ਜਿਹੜਾ ਹੈਗਾ ਆ ਇਹ ਗੱਲ ਕਰ ਰਿਹਾ ਹੈਗਾ ਕਿ ਸਾਡੀ ਕੋਈ ਔਰਗਨਾਈਜੇਸ਼ਨ ਹੋਣੀ ਚਾਹੀਦੀ ਹੈ, ਸਾਨੂੰ ਕੁਛ ਨਾ ਕੁਛ ਇਕੱਠਿਆ ਹੋਣਾ ਚਾਹੀਦਾ। ਪਰ ਲੇਕਿਨ ਜਦੋਂ ਮੈਨੂੰ ਹੈਰਾਨੀ ਹੁੰਦੀ ਜਦੋਂ ਔਰਗਨਾਈਜੇਸ਼ਨ ਬਣ ਵੀ ਗਈ ਆ ਔਰ ਉਹ ਬੈਨੀਫਿਟਸ ਵੀ ਦੇ ਰਹੀ ਆ, ਤੇ ਫਿਰ ਵੀ ਲੋਕੀ ਜੁਆਇਨ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉਹ ਹੰਬਲਾ ਮਾਰਦੇ ਕਿ ਆਪਣਾ ਜਿਹੜਾ ਐਫਰਟ ਹੈਗੀ ਆ। ਕਿਉਂਕਿ ਇੱਕ ਜਾਣਾ ਜਿਹੜਾ ਜੁਆਇਨ ਕਰਦਾ ਨਾ, ਇੱਕ ਜਾਣੇ ਦੇ ਨਾਲ ਇਹ ਜਿਹੜੀ ਐਸੋਸੀਏਸ਼ਨ ਹੈ, ਇਹੋ ਜਿਹੜੀ ਆਪਣੀ ਅਦਾਰਾ ਆ, ਇਹ ਬੜਾ ਪਾਵਰਫੁਲ ਬਣ ਸਕਦਾ ਹੈ, ਬੜਾ ਵੱਡਾ ਬਣ ਸਕਦਾ, ਮਜ਼ਬੂਤ ਬਣ ਸਕਦਾ, ਔਰ ਸਾਰਿਆਂ ਨੂੰ ਫਾਇਦਾ। ਅੱਜ ਦੇਖੋ ਅਸੀਂ ਸਟਾਰਟਅਪ ਦੇ ਵਿੱਚ ਅਸੀਂ ਇੰਨੇ ਵਧੀਆ ਬੈਨੀਫਿਟਸ ਲੈ ਕੇ ਦੇ ਰਹੇ ਹਾਂ, ਤੇ ਕੱਲ ਨੂੰ ਜੇ ਅਸੀਂ ਮਜ਼ਬੂਤ ਹੋ ਜਾਂਦੇ ਹਾਂ ਜਾਂ ਇਹਨੂੰ ਐਡੀ ਇਸ ਲੈਵਲ ਤੱਕ ਲੈ ਜਾਂਦੇ ਕਿ ਜਿੱਥੇ ਅਸੀਂ ਹੋਰ ਵੀ ਬੈਨੀਫਿਟਸ, ਹੋਰ ਵੀ ਜਿਹੜੀਆਂ ਸਹੂਲਤਾਂ ਆ, ਹੋਰ ਵੀ ਜਿਹੜੀਆਂ ਚੀਜ਼ਾਂ ਆ ਉਹ ਦੇ ਸਕਦੇ ਹਾਂ। ਤੇ ਨਾਲ ਦੇ ਨਾਲ ਸਾਰਿਆਂ ਨਾਲੋਂ ਵੱਡੀ ਚੀਜ਼ ਆ ਕਿ ਇਹ ਅਦਾਰੇ ਦਾ, ਨਾਪਟਾ ਦਾ ਇੱਕ ਤੁਹਾਡੇ ਕੋਲ ਸੈਂਟਰਲਾਈਜ਼ ਫੋਨ ਨੰਬਰ ਹੈਗਾ, ਜਿੱਥੇ ਤੁਸੀਂ ਕਾਲ ਕਰਕੇ ਕੋਈ ਵੀ ਆਪਣੀ ਸਮੱਸਿਆ ਹੈਗੀ ਆ, ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਉਹਨੂੰ ਤੁਸੀਂ ਮਤਲਬ ਕਿ ਦੱਸ ਸਕਦੇ ਹਾਂ, ਸੁਝਾਅ ਲੈ ਸਕਦੇ ਹਾਂ। ਔਰ ਸਾਡੀ ਜਿਹੜੀ ਸਲਾਹ ਹੋਊਗੀ, ਸਾਡੀ ਸਲਾਹ ਤੁਹਾਨੂੰ ਬਿਲਕੁਲ ਕਲੀਅਰ ਹੋਊਗੀ। ਅਸੀਂ ਤੁਹਾਨੂੰ ਕੋਈ ਲਾਰਾ ਨਹੀਂ ਲਾਵਾਂਗੇ ਜਾਂ ਅਸੀਂ ਤੁਹਾਨੂੰ ਕੋਈ ਗਲਤ ਸਲਾਹ ਨਹੀਂ ਦੇਵਾਂਗੇ। ਅਸੀਂ ਤੁਹਾਨੂੰ ਸਿਰਫ ਸਿੰਪਲ ਤੇ ਸਿੱਧੀ ਸਲਾਹ ਦੇਵਾਂਗੇ ਭਾਈ ਇਹਦੇ ਵਿੱਚ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਤੇ ਹੁਣ ਇਹਦੇ ਨਾਲ ਦੇ ਨਾਲ ਹੀ ਜਿਹੜਾ ਮੈਂ ਰਾਜਕਰਨ ਦੱਸ ਦਿਆਂ ਕਿ ਸਾਡੀਆਂ ਜਿਹੜੀਆਂ ELD ਪਾਰਟਨਰ ਕੰਪਨੀਜ਼ ਹੈਗੀਆਂ ਨਾਪਟਾ ਦੀਆਂ, ਉਹਨਾਂ ਨੇ ਸਾਨੂੰ ਇਹ ਚੀਜ਼ ਆਫਰ ਕੀਤੀ ਹੈ ਕਿ ਜੇ ਕਿਸੇ ਨੂੰ ਵੀ ELD ਦੇ ਉੱਤੇ ਟਿਕਟ ਮਿਲਦੀ ਆ, ਕਿ ਨਾਪਟਾ ਦਾ ਮੈਂਬਰ ਕੋਈ ਵੀ ELD ਦੀ ਟਿਕਟ ਜੇ ਉਹਨੂੰ ਇਸ਼ੂ ਹੁੰਦੀ ਆ, ਤੇ ਪਲੀਜ਼ ਉਹ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ, ਸਾਡੇ ਨਾਲ ਗੱਲ ਕਰੋ। ਅਸੀਂ ਉਹ ਟਿਕਟ ਨੂੰ ਐਨਾਲਾਈਜ਼ ਕਰਾਂਗੇ। ਜੇ ਉਹ ਟਿਕਟ ਤੁਹਾਨੂੰ ਨਜਾਇਜ਼ ਮਿਲੀ ਆ ਤੇ ਉਹ ਟਿਕਟ ਅਸੀਂ ਤੁਹਾਡੀ ਜਿਹੜੀ ਆ ਉਹ ਕੈਂਸਲ ਕਰਾਉਣ ਦੇ ਵਿੱਚ, ਤੁਹਾਡੇ ਰੈਕਰਡ ਤੋਂ ਲਾਉਣ ਦੇ ਵਿੱਚ ਫਾਈਟ ਕਰਾਂਗੇ। ਤੇ ਪਲੱਸ ਅਸੀਂ ਉਸ ਚੀਜ਼ ਨੂੰ ਆਪਣੀ ਸਟੱਡੀ ਦੇ ਵਿੱਚ ਵੀ ਇਨਕਲੂਡ ਕਰਾਂਗੇ। ਸੋ ਇਹ ਇੱਕ ਬੜੀ ਵਧੀਆ ਚੀਜ਼ ਹੈਗੀ ਆ ਔਰ ਬੜਾ ਵਧੀਆ ਬੈਨੀਫਿਟ ਹੈਗਾ ਆ। ਮੈਨੂੰ ਨਹੀਂ ਸਮਝ ਆਉਂਦੀ ਕਿ ਆਪਾਂ ਕਿਉਂ ਇਸ ਚੀਜ਼ ਦੇ ਵਿੱਚ ਨੈਗਲੀਜੈਂਸ ਜਾਂ ਆਪਾਂ ਰੁਕਾਵਟ ਬਣ ਰਹੇ ਹਾਂ, ਕਿ ਕੀ ਚੱਕਰ ਹੈਗਾ। ਦੂਸਰੀ ਗੱਲ, ਇੱਕ ਹੋਰ ਜਿਹੜਾ ਕੁਐਸਚਨ ਅਰਾਈਜ਼ ਹੋਇਆ ਸੀਗਾ, ਕੱਲ ਵੀ ਹੋਇਆ ਸੀਗਾ, ਬੈਠਿਆਂ ਦੇ ਵਿੱਚ ਗੱਲ ਹੋਈ ਕਿ ਇਹ ਜਿਹੜੀ ਨਾਪਟਾ ਹੈਗੀ ਆ, ਇਹ ਕੌਣ ਓਨ ਕਰਦਾ ਆ। ਦੇਖੋ ਜੀ, ਨਾਪਟਾ ਕੋਈ ਵੀ ਇੱਕ ਬੰਦਾ ਓਨ ਨਹੀਂ ਕਰਦਾ, ਇਹ ਕਿਸੇ ਦੀ ਇੱਕ ਬੰਦੇ ਦੀ ਪ੍ਰੋਪਰਟੀ ਨਹੀਂ ਹੈਗੀ। ਇਹ ਤੁਹਾਡੀ ਸਾਰਿਆਂ ਦੀ ਟਰੱਕਿੰਗ ਇੰਡਸਟਰੀ ਦੀ ਪ੍ਰੋਪਰਟੀ ਆ, ਮੈਂਬਰਸ ਦੀ ਪ੍ਰੋਪਰਟੀ ਆ। ਸੋ ਇਹਦੇ ਵਿੱਚ ਕੋਈ ਇੱਕ ਬੰਦਾ ਇਹਨੂੰ ਓਨ ਨਹੀਂ ਕਰਦਾ, ਕੋਈ ਕਿਸੇ ਇੱਕ ਬੰਦੇ ਦੀ ਪ੍ਰੋਪਰਟੀ ਨਹੀਂ। ਦੂਸਰੀ ਗੱਲ ਜਿਹੜੀ ਕੁਐਸਚਨ ਉੱਠਿਆ ਸੀਗਾ ਕਿ ਨਾਪਟਾ ਦਾ ਪ੍ਰੋਫਿਟ ਜਿਹੜਾ ਉਹ ਕਿੱਥੇ ਜਾਂਦਾ ਆ। ਇਸ ਵੇਲੇ ਨਾਪਟਾ ਦਾ ਕੋਈ ਪ੍ਰੋਫਿਟ ਨਹੀਂ ਹੈਗਾ। ਇਸ ਵੇਲੇ ਨਾਪਟਾ ਦੇ ਜਿਹੜੇ ਫਾਊਂਡਿੰਗ ਮੈਂਬਰਸ ਹੈਗੇ ਆ, ਉਹਨਾਂ ਨੇ ਆਪਣੇ ਪਰਸਨਲ ਪੈਸੇ ਪਾ ਕੇ ਨਾਪਟਾ ਨੂੰ ਅਲਾਈਵ ਰੱਖਿਆ ਹੋਇਆ। ਔਰ ਇਸ ਵੇਲੇ ਨਾਪਟਾ ਜਿਹੜੀ ਆ ਉਹ ਕਹਿ ਲਓ ਵੀ ਜਿਵੇਂ ਡੇ ਟੂ ਡੇ ਐਕਸਪੈਂਸ ਤੇ ਚੱਲ ਰਹੀ ਆ। ਔਰ ਉਹ ਸਾਰੇ ਜਿਹੜੇ ਐਕਸਪੈਂਸ ਆ ਉਹ ਇਸ ਵੇਲੇ ਜਿਹੜੇ ਫਾਊਂਡਿੰਗ ਮੈਂਬਰਸ ਹੈਗੇ ਆ ਉਹ ਪੱਲਿਓਂ ਪੇ ਕਰ ਰਹੇ ਆ। ਸੋ ਇਹ ਜਿਹੜੀ ਚੀਜ਼ ਹੈ ਕਿ ਇਹਦਾ ਪ੍ਰੋਫਿਟ, ਹਾਂ ਜਿੱਦਣ ਇਹਨੂੰ ਪ੍ਰੋਫਿਟ ਹੋਊਗਾ, ਇਹਦਾ ਪ੍ਰੋਫਿਟ ਕਿਸੇ ਇੱਕ ਬੰਦੇ ਨੂੰ ਨਹੀਂ ਜਾਊਗਾ, ਕਿਸੇ ਵੀ ਬੰਦੇ ਨੂੰ ਨਹੀਂ ਜਾਊਗਾ। ਇਹਦਾ ਪ੍ਰੋਫਿਟ ਜਿਹੜਾ ਉਹ ਇਹਦੀ ਹੀ ਬੈਟਰਮੈਂਟ ਵਾਸਤੇ ਵਰਤਿਆ ਜਾਊਗਾ, ਇਸੇ ਐਸੋਸੀਏਸ਼ਨ ਦੀ ਬੈਟਰਮੈਂਟ ਵਾਸਤੇ, ਇਹਦੇ ਮੈਂਬਰਸ ਦੀ ਬੈਟਰਮੈਂਟ ਵਾਸਤੇ। ਸੋ ਮੈਂਬਰਸ ਨੂੰ ਕੱਲ ਨੂੰ ਐਜੂਕੇਸ਼ਨ ਦੀਆਂ ਕਲਾਸਿਸ ਲੱਗਣੀਆਂ ਜਾਂ ਉਹਨਾਂ ਨੂੰ ਕੋਈ ਕੁਛ ਵੀ ਕਰਕੇ ਦੇਣਾ ਜਾਂ ਕੋਈ ਫੰਡ ਸ਼ੁਰੂ ਕਰਨਾ ਜਾਂ ਡਰਾਈਵਰ ਬੈਨੀਫਿਟ ਫੰਡ ਸ਼ੁਰੂ ਕਰਨਾ ਜਾਂ ਕੁਛ ਵੀ, ਉਹ ਸਾਰਾ ਜਿਹੜਾ ਪ੍ਰੋਫਿਟ ਹੈਗਾ ਉਹ ਇਹਦੇ ਵਿੱਚ ਹੀ ਯੂਜ਼ ਹੋਣਾ, ਇਹਦੇ ਲਈ ਯੂਜ਼ ਹੋਣਾ। ਸੋ ਇਹ ਇੱਕ ਚੀਜ਼ ਮੈਂ ਬੜੀ ਕਲੀਅਰ ਕਰਨੀ ਚਾਹੁੰਦਾ ਸੀਗਾ ਸਾਰੇ ਸੁਣਨ ਵਾਲਿਆਂ ਨਾਲ ਵੀ ਤੇ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਵੀ, ਕਿ ਇਹ ਅਦਾਰਾ ਜਿਹੜਾ ਆ ਇਹ ਤੁਹਾਡਾ ਆਪਣਾ ਅਦਾਰਾ ਆ। ਇਹ ਸਿਰਫ ਤੇ ਸਿਰਫ ਚਲੋ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਹਨੂੰ ਰਨ ਕਰ ਰਿਹਾ ਜਾਂ ਦੂਜੇ ਜਿਹੜੇ ਆਪਣੇ ਹੈਗੇ ਆ ਬੋਰਡ ਆਫ ਡਾਇਰੈਕਟਰਸ ਆ ਉਹ ਡਾਇਰੈਕਟ ਕਰ ਰਹੇ ਆ ਇਹਨੂੰ, ਇਹ ਸਾਰੇ ਰਲ ਮਿਲ ਕੇ ਹੋ ਰਿਹਾ, ਇਕੱਲਾ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਸੋ ਇਹ ਚੀਜ਼ ਇੱਕ ਬੜੀ ਕਲੈਰੀਫਾਈ ਕਰਨ ਵਾਲੀ ਆ ਕਿ ਇਹ ਜਿਹੜਾ ਅਦਾਰਾ ਆ ਨਾਨ ਪ੍ਰੋਫਿਟ ਹੈਗਾ, ਜਿਹੜਾ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਹੈਗਾ। ਸੋ ਇਹ ਪਰਸਨਲ ਕਿਸੇ ਦੀ ਕੋਈ ਇਹਦੀ ਮਲਕੀਅਤ ਨਹੀਂ ਹੈਗੀ, ਪਰਸਨਲ ਕਿਸੇ ਦੀ ਪ੍ਰੋਪਰਟੀ ਨਹੀਂ ਹੈਗੀ। ਇਹ ਸਾਰਿਆਂ ਦਾ ਰਲਵਾਂ ਹੁੰਗਾਰਾ, ਰਲਵਾਂ ਆਪਣਾ ਜਿਹੜਾ ਆਪਾਂ ਸਾਰਿਆਂ ਨੇ ਰਲ ਕੇ ਇੱਕ ਚੀਜ਼ ਜੋਰ ਲਾਇਆ ਹੋਇਆ। ਜੀ ਜੀ ਹਾਂ। ਔਰ ਇਹਦੇ ਵਿੱਚ ਜਿਹੜੇ ਆ ਜਿੰਨੇ ਤੁਸੀਂ ਇਹਦੇ
ਦੇਖੋ ਇਹ ਵੀ ਇੱਕ ਬੜੀ ਹੈਰਾਨੀ ਵਾਲੀ ਚੀਜ਼ ਹੈ ਕਿ ਇਹਦੇ ਬੈਨੀਫਿਟ ਜਿੰਨੇ ਤੁਸੀਂ ਯੂਜ਼ ਕਰੋਗੇ ਉਨੀ ਇਹ ਚੀਜ਼ ਸਟਰੋਂਗ ਹੋਊਗੀ ਜੀ ਬੜੀ ਮਤਲਬ ਕਿ ਵਧੀਆ ਚੀਜ਼ ਹੈਗੀ ਹੈ ਕਿ ਬੈਨੀਫਿਟਸ ਵੀ ਦੇ ਰਹੀ ਹੈ ਨਾਲ ਨਾਲ। ਹੁਣ ਮਿਸ਼ਲਨ ਦੇ ਟਾਇਰਸ ਹੈਗੇ ਆ ਰਾਜ ਆਲਮੋਸਟ 40% ਆਫ ਹੈਗੇ ਆ ਟਾਇਰ। ਜੀ 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 ਜਿਹੜੇ ਟਾਇਰਸ 650 ਦਾ ਮਿਲਦਾ ਹੈ ਉਹ ਤੁਹਾਨੂੰ ਆਲਮੋਸਟ 40% $150 ਆਫ ਮਿਲਦਾ ਹੈ। ਤੇ ਨਾਲ ਰਮਨ ਜੀ ਇੱਕ ਚੀਜ਼ ਜਿਹੜੀ ਜ਼ਰੂਰ ਮੈਂ ਵਿੱਚ ਕਲੀਅਰ ਕਰਨਾ ਜਿਹੜੇ ਆਪਣੇ ਸਾਰਿਆਂ ਦੇ ਲਈ ਚਾਹੁੰਦਾ ਆ, ਜਿੱਦਾਂ ਤੁਸੀਂ ਵੀ ਬਹੁਤ ਵਾਰੀ ਕਹਿੰਦੇ ਆ, ਜਿੱਦਾਂ ਹੁਣ ਤੁਸੀਂ ELD ਟਿਕਟ ਦੀ ਗੱਲ ਕੀਤੀ ਆ, ਇਹਨਾਂ ਨੇ ਜਿਹੜੀ ਫਾਈਟ ਉਹਨਾਂ ਦੇ ਲਈ ਕਰਨੀ ਆ ਜਿਹੜੇ ਮੈਂਬਰਸ ਨੇ। ਸੋ ਪਲੀਜ਼ ਜਿਹੜੇ ਉਹ ਮੈਂਬਰ ਬਣੋ, ਜਿਹੜੇ ਮਿਸ਼ਲਨ ਦੇ ਟਾਇਰਾਂ ਦੇ ਉੱਤੇ ਜੇ ਤੁਹਾਨੂੰ ਡੀਲ ਮਿਲਦੀ ਆ ਜਾਂ ਫਿਊਲ ਕਾਰਡ ਜਿਹਦੇ ਵਿੱਚ ਕਈ ਸੈਂਟ ਜਿਹੜੇ ਆ ਤੁਹਾਡੇ ਜਿਹੜੇ ਉਸ ਦੇ ਵਿੱਚ ਬਚ ਰਹੇ ਆ, ਇਹ ਬੈਨੀਫਿਟਸ ਉਹਨਾਂ ਦੇ ਲਈ ਹੀ ਅਵੇਲੇਬਲ ਆ ਜਿਹੜੇ ਇਸ ਆਰਗੇਨਾਈਜੇਸ਼ਨ ਦੇ ਐਸੋਸੀਏਸ਼ਨ ਦੇ ਮੈਂਬਰ ਨੇ। ਮੈਂਬਰ ਬਣਨ ਦੇ ਲਈ ਬੜਾ ਸੌਖਾ ਕੰਮ ਹੈ। ਇਹਨਾਂ ਦੀ ਤੁਸੀਂ ਵੈਬਸਾਈਟ 'ਤੇ ਜਾਣਾ ਹੈ gonapta.org gonapta.org 'ਤੇ ਜਾਓ, ਉੱਥੇ ਜਾ ਕੇ ਤੁਸੀਂ ਇਹਨਾਂ ਨੂੰ ਜੁਆਇਨ ਜਿਹੜਾ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਉੱਥੇ ਦਿੱਤਾ ਹੋਇਆ, ਨਹੀਂ ਤੁਹਾਨੂੰ ਔਨਲਾਈਨ ਪਤਾ ਲੱਗ ਰਿਹਾ ਤੁਸੀਂ ਇਹਨਾਂ ਨੂੰ ਆਫਿਸ ਦੇ ਵਿੱਚ ਇਹਨਾਂ ਦੇ ਜਿਹੜੇ ਆ ਕਾਲ ਉਹ ਤੁਸੀਂ ਕਰ ਸਕਦੇ ਹੋ ਅਤੇ ਉਹਦੇ ਨਾਲ ਫਿਰ ਜਿਹੜਾ ਕੋਈ ਨਾ ਕੋਈ ਜਿਹੜਾ ਤੁਹਾਨੂੰ ਜਿਹੜਾ ਲਾਹੇਵੰਦ ਜਿਹੜਾ ਫਾਇਦਾ ਆ ਉਹ ਮਿਲ ਸਕਦਾ ਹੈ। ਜੀ ਰਮਨ ਜੀ। ਜੀ ਬਿਲਕੁਲ ਜੀ। ਉਸ ਤੋਂ ਬਾਅਦ ਜਿਹੜੇ ਡਿਸਕਾਊਂਟਸ ਹੈਗੇ ਆ, ਕੁਛ ਡਿਸਕਾਊਂਟਸ ਜਿਹੜੇ ਆ ਸਾਡੇ ਵੈਬਸਾਈਟ ਦੇ ਉੱਤੇ ਜਿਹੜੇ ਉਹ ਲਿਖੇ ਹੋਏ ਆ, ਕਿਹੜੇ ਡਿਸਕਾਊਂਟ ਕਿਹੜੀ ਕੰਪਨੀ ਦੇ ਰਹੀ ਆ। ਉਸ ਤੋਂ ਬਾਅਦ ਹੈਲਥ ਇੰਸ਼ੋਰੈਂਸ ਦਾ ਜਿਹੜਾ ਅਸੀਂ ਲੇਟਲੀ ਲਾਂਚ ਕੀਤਾ ਹੈਗਾ ਕਿ ਹੈਲਥ ਇੰਸ਼ੋਰੈਂਸ ਜਿਹੜੀ ਹੈ ਨਾਪਟਾ ਮੈਂਬਰਸ ਦੇ ਲਈ ਅਵੇਲੇਬਲ ਹੈਗੀ ਆ। ਹੁਣ ਬਹੁਤ ਜਲਦੀ ਅਸੀਂ ਜਿਹੜਾ ਆਪਣਾ ਵਰਕਰਸ ਕੰਪ ਦਾ ਹੈਗਾ ਉਹ ਵੀ ਲੈ ਕੇ ਆ ਰਹੇ ਕਿ ਜਿਹੜੇ ਨਾਪਟਾ ਮੈਂਬਰਸ ਹੈਗੇ ਆ ਉਹਨਾਂ ਨੂੰ ਵਰਕਰਸ ਕੰਪ ਸਾਡੇ ਗਰੁੱਪ ਦੇ ਥੱਲੇ ਜਿਹੜੀ ਆ ਇਸ਼ੂ ਹੋਣੀ ਸ਼ੁਰੂ ਹੋ ਜਾਊਗੀ ਤੇ ਉਹਦੇ ਵਿੱਚ ਵੀ ਕਾਫੀ ਇੰਟੈਂਸਿਵ ਜਿਹੜਾ ਬੈਨੀਫਿਟ ਹੈਗਾ, ਇੰਟੈਂਸਿਵ ਜਿਹੜੇ ਤੁਹਾਡੇ ਡਿਸਕਾਊਂਟਸ ਹੈਗੇ ਆ ਵਰਕਰਸ ਕੰਪ, ਕਿਉਂਕਿ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਮੁੱਦਾ ਜਿਹੜਾ ਵੱਡਾ ਇਸ਼ੂ ਜਿਹੜਾ ਹੈਗਾ ਉਹ ਵਰਕਰਸ ਕੰਪ ਦਾ ਹੈਗਾ। ਸਪੈਸ਼ਲੀ ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੀਆਂ ਕੰਪਨੀਜ਼ ਹੈਗੀਆਂ ਉਹਨਾਂ ਨੂੰ ਵਰਕਰਸ ਕੰਪ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ। ਸੋ ਉਹ ਚੀਜ਼ ਜਿਹੜੀ ਆ ਉਹ ਵੀ ਵਿਦਨ ਆਉਣ ਵਾਲੇ ਅਗਲੇ ਇੱਕ ਹਫ਼ਤੇ ਜਾਂ 1.5 ਹਫ਼ਤੇ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹ ਚੀਜ਼ ਜਿਹੜੀ ਆ ਉਹ ਅਸੀਂ ਲੈ ਆਈਏ, ਤੁਹਾਡੇ ਲਈ ਲਾਂਚ ਕਰ ਦਈਏ, ਤਾਂ ਕਿ ਤੁਸੀਂ ਜਿਹੜੀ ਨਵੇਂ ਸਾਲ ਦੇ ਵਿੱਚ ਜਿਨ੍ਹਾਂ ਨੇ ਵੀ ਵਰਕਰਸ ਕੰਪ ਦੀ ਤੁਹਾਡੀ ਰਿਨਿਊਅਲ ਆ ਰਹੇ ਆ ਜਾਂ ਰਿਨਿਊਅਲ ਹੋ ਰਹੇ ਆ, ਉਹ ਰਿਨਿਊਅਲ ਜਿਹੜੇ ਆ ਉਹ ਜਿੰਨੀ ਜਲਦੀ ਹੋ ਸਕਦਾ ਤੁਸੀਂ ਨਾਪਟਾ ਦੇ ਅੰਦਰ ਜਿਹੜੇ ਆ ਉਹ ਕੋਟ ਲੈਣੇ ਸ਼ੁਰੂ ਕਰ ਦਿਓ। ਔਰ ਇਹਦੇ ਵਿੱਚ ਅਗੇਨ ਇਹ ਸਾਰੀ ਜਿਹੜੀ ਨੰਬਰ ਗੇਮਸ ਹੈਗੀ ਆ ਇਹ ਅਮਰੀਕਾ ਹੈਗਾ, ਇਹਦੇ ਵਿੱਚ ਕੋਈ ਵੀ ਲੁਕਾ ਵਾਲੀ ਗੱਲ ਨਹੀਂ। ਨੰਬਰ ਗੇਮਸ ਜਿੰਨੇ ਸਾਡੇ ਨੰਬਰ ਵੱਡੇ ਹੋਣਗੇ ਓਨੇ ਸਾਡੇ ਡਿਸਕਾਊਂਟ ਵੱਡੇ ਹੋਣਗੇ। ਔਰ ਮੈਂ ਇਸ ਚੀਜ਼ ਦੀ ਸਾਰਿਆਂ ਨੂੰ ਇੱਕ ਸ਼ੋਰਟੀ ਦੇਣੀ ਚਾਹੁੰਦਾ ਹਾਂ ਕਿ ਨਾਪਟਾ ਦੇ ਅੰਡਰ ਕੋਈ ਵੀ ਜਿਹੜਾ ਬੈਨੀਫਿਟਸ ਜਾਂ ਕੋਈ ਵੀ ਡਿਸਕਾਊਂਟਸ ਆ ਰਹੇ ਆ, ਮੇਰੀ ਜਿਹੜੀ 99% ਕੋਸ਼ਿਸ਼ ਹੈਗੀ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਬੈਨੀਫਿਟਸ ਅਸੀਂ ਨੈਗੋਸ਼ੀਏਟ ਕਰ ਰਹੇ ਹਾਂ ਉਹ ਪੂਰੇ ਦਾ ਪੂਰਾ ਬੈਨੀਫਿਟ ਅਸੀਂ ਪਾਸ ਔਨ ਕਰੀਏ ਆਪਣੇ ਮੈਂਬਰਸ ਨੂੰ। ਇਹ ਸਾਡੀ ਕੋਸ਼ਿਸ਼ ਆ, ਇਹ ਸਾਡੀ 100% ਅਸੀਂ ਗਾਰੰਟੀ ਕਰਦੇ ਹਾਂ ਕਿ ਸਾਡਾ ਜਿਹੜਾ ਇੱਕ ਰਨਿੰਗ ਐਕਸਪੈਂਸ ਹੈਗਾ ਨਾਪਟਾ ਦਾ ਉਹਨੂੰ ਛੱਡ ਕੇ ਅਸੀਂ ਐਵਰੀਥਿੰਗ ਐਲਸ ਅਸੀਂ ਪਾਸ ਔਨ ਕਰ ਰਹੇ ਹਾਂ ਆਪਣੇ ਮੈਂਬਰਸ ਨੂੰ। ਸੋ ਅਸੀਂ ਕੋਈ ਵੀ ਜਿਹੜੀਆਂ ਆਮ ਤੌਰ ਤੇ ਐਸੋਸੀਏਸ਼ਨ ਦੇਖੀਆਂ ਗਈਆਂ ਜਾਂ ਆਮ ਤੌਰ ਤੇ ਹੋਰ ਆਰਗੇਨਾਈਜੇਸ਼ਨ ਦੇਖੀਆਂ ਗਈਆਂ ਉਹਨਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਉਹਨਾਂ ਦੇ ਵਿੱਚ ਕਾਫੀ ਵੱਡਾ ਪੋਰਸ਼ਨ ਜਿਹੜਾ ਉਹ ਐਸੋਸੀਏਸ਼ਨ ਵਿੱਚ ਰੱਖ ਲਿਆ ਜਾਂਦਾ। ਪਰ ਇਸ ਗੱਲ ਦੇ ਵਿੱਚ ਅਸੀਂ ਕਲੈਰਿਟੀ ਇਹ ਦਿੱਤੀ ਹੈ ਕਿ ਅਸੀਂ ਮੈਕਸਿਮਮ ਜਿਹੜਾ ਸਾਡਾ ਡਿਸਕਾਊਂਟ ਹੈਗਾ ਉਹ ਪਾਸ ਔਨ ਕਰਦੇ ਹਾਂ ਸਾਡੇ ਮੈਂਬਰਸ ਨੂੰ, ਕਿਉਂਕਿ ਮੈਂਬਰਸ ਦੀ ਵਜ੍ਹਾ ਦੇ ਨਾਲ ਹੀ ਨਾਪਟਾ ਆ। ਨਾਪਟਾ ਜਿਹੜੀ ਆ ਉਹ ਮੈਂਬਰਸ ਲਈ ਬਣੀ ਆ, ਕਿਸੇ ਇੱਕ ਬੰਦੇ ਲਈ ਨਹੀਂ ਬਣੀ। ਸੋ ਇਸ ਕਰਕੇ ਇਹ ਵੀ ਚੀਜ਼ ਜਿਹੜੀ ਆ ਤੁਸੀਂ ਕਦੀ ਵੀ ਤੁਹਾਨੂੰ ਇਹ ਮਨ ਦੇ ਵਿੱਚ ਹੋਵੇ ਕਿ ਹਾਂ ਇਹ ਪਤਾ ਨਹੀਂ ਪਿੱਛੇ ਕੀ ਕਰ ਰਹੇ ਆ, ਪਤਾ ਨਹੀਂ ਕੀ ਹੋ ਰਿਹਾ, ਤੁਸੀਂ ਕਿਸੇ ਵੀ ਟਾਈਮ ਦਿਓ, ਆਪਣਾ ਟਾਈਮ ਕੱਢੋ, ਸਾਡੇ ਨਾਲ ਆਣ ਕੇ ਫ੍ਰਿਜ਼ਨੋ ਦੇ ਵਿੱਚ ਸਾਡਾ ਕਾਰਪੋਰੇਟ ਆਫਿਸ ਹੈਗਾ, ਆਣ ਕੇ ਬੈਠੋ, ਸਾਡੇ ਪੇਪਰ, ਸਾਡੀਆਂ ਬੁੱਕਸ, ਕੁਛ ਵੀ ਤੁਸੀਂ ਚੈੱਕ ਕਰਨਾ ਚਾਹੁੰਦੇ, ਦੇਖਣਾ ਚਾਹੁੰਦੇ ਅਸੀਂ ਕੀ ਕਰਦੇ ਹਾਂ, ਜੀ ਸਦਕੇ ਜੀ ਆਇਆਂ ਨੂੰ। ਜਦੋਂ ਵੀ ਤੁਹਾਡਾ ਦਿਲ ਕਰਦਾ ਸਾਨੂੰ ਤੁਸੀਂ 1 ਵੀਕ ਦਾ ਟਾਈਮ ਦਿਓ। ਸਾਡੇ ਬਾਇਲਾਜ਼ ਦੇ ਵਿੱਚ ਇਹ ਹੈਗਾ 1 ਹਫ਼ਤੇ ਦਾ ਸਾਨੂੰ ਨੋਟਿਸ ਦੇ ਕੇ ਜਦੋਂ ਮਰਜ਼ੀ ਆਣ ਕੇ ਤੁਸੀਂ ਸਾਡੇ ਪੇਪਰ ਚੈੱਕ ਕਰ ਸਕਦੇ ਆ। ਔਰ ਇਹ ਖੁੱਲੀ ਜਿਹੜੀ ਹੈ ਚੁਣੌਤੀ ਹੈ ਸਾਰਿਆਂ ਨੂੰ ਕਿ ਕੋਈ ਵੀ ਅਸੀਂ ਖੁੱਲਾ ਸੱਦਾ ਆ, ਕੋਈ ਅਸੀਂ ਨਹੀਂ ਇਹ ਕਹਿੰਦੇ ਬਈ ਤੁਹਾਡਾ ਅਸੀਂ ਕੋਈ ਲੁਕਾ ਰੱਖਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਬਾਹਰ ਜਾਈਦਾ ਹੈ ਕਿਹੜੇ ਬੜੇ ਕੁਐਸਚਨਸ ਉੱਠਦੇ ਆ। ਔਰ ਇਹਨਾਂ ਚੀਜ਼ਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਨੂੰ ਕਲੈਰਿਟੀ ਜਿੰਨੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਕਰਾਂਗੇ ਜੀ। ਤੇ ਰਮਨ ਜੀ ਕਾਲਰ ਆਪਣੇ ਨਾਲ ਜੁੜੇ ਨੇ, ਕੁਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ
ਵੀ ਜਿਹੜੇ ਆਪਣੇ ਮੈਡੀਕਲ ਬੈਨੀਫਿਟ ਦੇ ਵੀ ਆਲਰੇਡੀ ਸ਼ੁਰੂ ਹੋ ਗਿਆ ਇਨਰੋਲਮੈਂਟ ਜੀ? ਅੱਛਾ, ਇਹਦੀ ਸਾਰੀਆਂ ਸਟੇਟਾਂ ਵਾਸਤੇ ਜਾਂ ਇਕੱਲੀ ਕੈਲੀਫੋਰਨੀਆ ਵਾਸਤੇ ਆਫਰ ਕਰਦੇ ਹੋ? ਨਹੀਂ, ਸਾਰੀਆਂ ਸਟੇਟਾਂ ਵਾਸਤੇ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ। ਜੀ ਸੋ ਬਿਲਕੁਲ, ਸੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਸ ਤੁਹਾਨੂੰ ਜਿਹੜੀ ਆ ਨਾਪਟਾ ਦੀ ਜਿਹੜੀ ਐਸੋਸੀਏਸ਼ਨ ਆ, ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਦੇ ਅਧੀਨ ਜਿਹੜੀ ਉਹ ਮਿਲਦੀ ਆ। ਸੋ ਜ਼ਰੂਰ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਇਸ ਦਾ ਲਾਹਾ ਲਓ। ਇਹਨਾਂ ਦੀ ਜਿਹੜੀ ਵੈਬਸਾਈਟ ਆ gonapta.org, ਅਤੇ ਇਹਨਾਂ ਦਾ ਜੇ ਕਾਲ ਕਰਨੀ ਹੈ ਕਿਸੇ ਨੇ 8776221313 877 622 13 ਦੇ ਉੱਤੇ। ਅਤੇ ਅਗਲੀ ਜਿਹੜੀ ਆਪਾਂ ਰਮਨ ਜੀ ਇੱਕ ਖਬਰ ਜਿਹੜੀ ਪੜ੍ਹ ਰਹੇ ਹਾਂ, ਇੱਕ ਟਰੱਕਿੰਗ ਕੰਪਨੀ ਨੂੰ ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ ਅਥਾਰਟੀਜ਼ ਆ ਉਹਨਾਂ ਨੇ ਛਾਪੇਮਾਰੀ ਕੀਤੀ ਅਤੇ ਉਹਨਾਂ 3 ਬੰਦਿਆਂ ਨੂੰ ਅਰੈਸਟ ਕੀਤਾ। ਕਹਿੰਦੇ $multi million ਰੀਸਾਈਕਲਿੰਗ ਫਰਾਡ ਸਕੀਮ ਜਿਹੜੀ ਆ ਉਹ ਚਲਾ ਰਹੇ ਸੀਗੇ। ਇੱਕ ਜਿਹੜੀ ਕੰਪਨੀ ਹੈਗੀ ਆ ਬਸਟੀਲੋਜ਼ ਕਰਕੇ, ਉਹਨਾਂ ਦਾ ਜਿਹੜਾ ਓਨਰ, ਟਰੱਕ ਡਰਾਈਵਰ ਅਤੇ ਜਿਹੜਾ ਸਸਪੈਕਟਡ ਬਰੋਕਰ ਆ, ਉਹਨਾਂ ਨੂੰ ਜਿਹੜਾ ਇਹਨਾਂ ਨੇ ਰੀਸਾਈਕਲਿੰਗ ਫਰਾਡ ਦੇ ਅਧੀਨ ਜਿਹੜਾ ਗ੍ਰਿਫਤਾਰ ਕੀਤਾ। ਕਹਿੰਦੇ ਪਿਛਲੇ 3 ਸਾਲਾਂ ਤੋਂ ਇਹ ਅਜਿਹਾ ਕੰਮ ਜਿਹੜਾ ਕਰ ਰਹੇ ਸੀ ਅਤੇ 5 ਮਹੀਨੇ ਜਿਹੜੀ ਇਨਵੈਸਟੀਗੇਸ਼ਨ ਰਨ ਕਰਕੇ ਕੈਲੀਫੋਰਨੀਆ ਅਫੀਸ਼ੀਅਲਸ ਆ ਉਹਨਾਂ ਨੇ, ਅਤੇ ਜਿਹੜੀ ਐਰੀਜ਼ੋਨਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਆ। ਅਤੇ ਉਹ ਜਿਹੜੇ ਉਹਦੇ ਵਿੱਚ ਕੀਤੇ, ਕਹਿੰਦੇ ਇਹਨਾਂ ਨੇ ਹੁਣ ਤੱਕ $16 ਮਿਲੀਅਨ ਦਾ ਜਿਹੜਾ ਰੀਸਾਈਕਲਿੰਗ ਦਾ ਜਿਹੜਾ ਘਪਲਾ ਆ ਉਹ ਕੀਤਾ ਸੀਗਾ। ਅਤੇ ਇਹ ਸਮਗਲ ਕਰਦੇ ਸੀਗੇ ਰੀਸਾਈਕਲੇਬਲਸ ਤਾਂ ਜੋ ਸਟਾਪ ਜਿਹੜਾ ਵੇ ਸਟੇਸ਼ਨਸ ਦੇ ਉੱਤੇ ਜਿਹੜਾ ਇਹਨਾਂ ਨੂੰ ਰੁਕਣਾ ਨਾ ਪਵੇ। ਇਹ ਚੋਰੀ ਚਾਰੀ ਜਿਹੜਾ ਇੱਦਾਂ ਜਿਹੜਾ ਸਮਾਨ ਉਹ ਲਈ ਜਾ ਰਹੇ ਸੀਗੇ, ਅਤੇ $16 ਮਿਲੀਅਨ ਦਾ ਜਿਹੜਾ ਇੱਦਾਂ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਘਾਟਾ ਜਿਹੜਾ ਉਹ ਪਾਇਆ ਆ। ਸੋ 27.5 ਤਕਰੀਬਨ 28,000 ਪਾਊਂਡ ਦੀਆਂ ਜਿਹੜੀਆਂ ਐਮਟੀ ਬੋਟਲਸ ਅਤੇ ਕੈਨਜ਼ ਜਿਹੜੀਆਂ ਆ ਉਹ ਜਿਸ ਟਾਈਮ ਛਾਪਾ ਮਾਰਿਆ ਉਹਨਾਂ ਦੇ ਉੱਥੋਂ ਉਹਨਾਂ ਨੇ ਬਰਾਮਦ ਜਿਹੜੀਆਂ ਆ ਉਹ ਕੀਤੀਆਂ ਸੀਗੀਆਂ। ਸੋ ਲੋਕ ਜਿਹੜੇ ਆ ਲਗਾ ਦੇਖ ਲਓ ਵੀ ਕੋਈ ਨਾ ਕੋਈ ਜਿਹੜੀ ਸਕੀਮਾਂ ਲਾਈ ਹੋਈ ਜਾ ਰਹੇ ਆ। ਨਹੀਂ, ਬਿਲਕੁਲ ਰਾਜ, ਇਹਦੇ ਵਿੱਚ ਕੀ ਹੈ ਕਿ ਇਹ ਇੱਕ ਬੜਾ ਵੱਡਾ ਪ੍ਰੋਗਰਾਮ ਹੈਗਾ, ਕੈਲੀਫੋਰਨੀਆ ਦਾ ਪਬਲਿਕਲੀ ਫੰਡਡ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਕਿ ਪੀਪਲ ਪੇ 5 ਸੈਂਟ ਤੋਂ ਲੈ ਕੇ 10 ਸੈਂਟ ਤੱਕ ਜਿਹੜੇ ਆਪਾਂ ਕੈਨ ਦੇ ਦਿੰਦੇ ਹਾਂ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਿਹੜੀ ਸਟੇਟ ਹੈਗੀ ਆ, ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੀਆਂ ਤੇ ਬੜਾ ਇਹ ਜਿਹੜੇ ਰੂਲਸ ਬੜੇ ਫਰਕ ਹੈਗੇ ਆ। ਇੱਥੇ ਪਬਲਿਕਲੀ ਫੰਡਡ ਹੈਗਾ ਔਰ ਕਈ ਸਟੇਟਾਂ ਦੇ ਵਿੱਚ ਨਹੀਂ ਪਬਲਿਕਲੀ ਫੰਡਡ ਹੈਗਾ। ਸੋ ਇਹ ਜਿਹੜਾ ਰੈਕਟ ਹੈਗਾ ਆ, ਇਹ ਇਸ ਚੀਜ਼ ਨੂੰ ਬੈਨੀਫਿਟ ਲੈ ਰਿਹਾ ਸੀ, ਜਿਹੜਾ ਕੈਲੀਫੋਰਨੀਆ ਦਾ ਇਹ ਪਬਲਿਕਲੀ ਫੰਡਡ ਪ੍ਰੋਗਰਾਮ ਹੈਗਾ ਉਹਦਾ ਦੂਜੇ ਪਾਸੋਂ ਜਾ ਕੇ ਪੈਸੇ ਲੈ ਰਹੇ ਸੀਗੇ। ਜੀ ਜੀ ਬਿਲਕੁਲ, ਲੋਕ ਇੱਧਰੋਂ ਪੇ ਕਰ ਰਹੇ ਸੀ ਉਹਨਾਂ ਕੈਨਾਂ ਦਾ, ਅਤੇ ਪਿਛਲੇ 3 ਸਾਲ ਤੋਂ ਲਗਾਤਾਰ ਕੈਨ ਹੀ ਢੋਈ ਜਾ ਰਹੇ ਸੀ, ਉਹ ਵੀ ਵੇ ਸਟੇਸ਼ਨਾਂ ਤੋਂ ਰੁਕੇ ਬਗੈਰ। ਇੰਨਾ ਕੁਛ ਜਿਹੜਾ ਆ ਉੱਧਰ ਚੱਲ ਰਿਹਾ ਸੀਗਾ। ਸੋ ਇਹ ਸਾਰਾ ਕੁਛ ਚੱਲ ਰਿਹਾ। ਸਮਾਂ ਵੀ ਆਪਣਾ ਜਿਹੜਾ ਰਮਨ ਜੀ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਵੱਧ ਰਿਹਾ ਆ। ਸੋ ਜਿਹੜੇ ਇਸ ਟਾਈਮ ਇੱਕ ਹੋਰ ਇੱਕ ਚਿੰਤਾ ਦਾ ਵਿਸ਼ਾ ਵੀ ਨਾਲ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਲਈ ਵੀ ਜਿਹੜਾ ਚੱਲ ਰਿਹਾ ਆ, ਵੀ ਜਿਹੜੀਆਂ ਟਰੱਕਿੰਗ ਦੀਆਂ ਪ੍ਰਾਈਸਿਸ ਆ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਹੁੰਦਾ ਜਾ ਰਿਹਾ। ਜਿਹੜਾ ਜਿਹਨੇ ਰਨ ਵੀ ਕਰਨੀ ਹੈ, ਚਾਹੇ ਉਹ ਟਰੱਕਿੰਗ ਕੰਪਨੀ ਆ, ਚਾਹੇ ਉਹ ਡਰਾਈਵਰ ਵੀ ਆ, ਉਸ ਦੇ ਲਈ ਕਾਫੀ ਕਹਿੰਦੇ ਆ ਇਨਕਰੀਜ਼ ਹੋ ਰਹੀ ਆ ਉਹਦੀ ਜਿਹੜੀ ਖੁਦ ਦੀ ਜਿਹੜੀ ਉਸ ਦੇ ਉੱਤੇ ਡਾਲਰ ਲੱਗਣੇ ਆ। ਸੋ ਉਸ ਨੂੰ ਕਿੱਦਾਂ ਜਿਹੜਾ ਬੰਦਾ ਸਸਟੇਨ ਕਰ ਸਕਦਾ? ਕੀ ਕੋਈ ਕੀ ਜਿਹੜਾ ਮਾਰਕੀਟ ਦੇ ਵਿੱਚ ਕੁਛ ਚੇਂਜ ਜਿਹੜੇ ਉਹ ਆ ਸਕਦੇ ਆ, ਜਾਂ ਬਤੌਰ ਇੰਡੀਵਿਜੂਅਲ ਜਾਂ ਕੰਪਨੀ ਓਨਰਸ ਜਿਹੜੇ ਉਹ ਕੀ ਕਰ ਸਕਦੇ ਇਸ ਚੀਜ਼ ਨੂੰ ਨਜਿੱਠਣ ਲਈ? ਬਿਲਕੁਲ, ਇਹ ਰਾਜ ਇੱਕ ਬੜਾ ਐਪੀਡੈਮਿਕ ਦੇ ਤੌਰ ਤੇ ਆ ਰਿਹਾ ਹੈ ਕਿ ਜਿਹੜੀਆਂ ਆਪਰੇਟਿੰਗ ਕਾਸਟ ਹੈਗੀਆਂ ਇਸ ਵੇਲੇ ਟਰੱਕਿੰਗ ਕੰਪਨੀ ਲਈ, ਆਪਰੇਟਿੰਗ ਕਾਸਟ ਜਿਹੜੀਆਂ ਬੜੀਆਂ ਸਿਗਨੀਫਿਕੈਂਟਲੀ ਵਧ ਰਹੀਆਂ ਹੈਗੀਆਂ ਇਸ ਵੇਲੇ। ਟਰੱਕਾਂ ਦੀ ਜਿਹੜੀ ਨਵੇਂ ਟਰੱਕ ਆ ਉਹਨਾਂ ਦੀ ਕਾਸਟ ਜਿਹੜੀ ਆ ਸਿਗਨੀਫਿਕੈਂਟਲੀ ਵਧੀ ਹੈਗੀ ਆ। ਮੇਰੇ ਖਿਆਲ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਕਾਸਟ ਜਿਹੜੀ ਹੈ 1,20,000 ਦਾ ਟਰੱਕ ਸੀਗਾ, ਅੱਜ 1,60,000 ਦਾ ਟਰੱਕ 1,60,000 1,70,000 ਦੇ ਨੇੜੇ ਪਹੁੰਚ ਚੁੱਕਾ ਹੈ। ਜਿਹੜਾ ਟ੍ਰੇਲਰ ਜਿਹੜਾ 10 ਸਾਲ ਪਹਿਲਾਂ ਟ੍ਰੇਲਰ ਜਿਹੜਾ ਸੀਗਾ ਉਹ ਆਲਮੋਸਟ 45-50,000 ਦੇ ਲਾਗੇ ਸੀਗਾ, ਇਸ ਵੇਲੇ 82,000 ਦੇ ਲਾਗੇ ਜਿਹੜਾ ਟ੍ਰੇਲਰ ਆ ਪਹੁੰਚ ਚੁੱਕਾ ਆ। ਸੋ ਜਿਹੜੀ ਆਪਰੇਟਿੰਗ ਕਾਸਟ ਹੈਗੀ ਆ ਉਹ ਸਿਗਨੀਫਿਕੈਂਟਲੀ ਰਾਈਜ਼ ਹੋਈ ਆ, ਤੇ ਜਿਹੜੇ ਟਰੱਕਾਂ ਦੇ ਜਿਹੜੇ ਪਰ ਮਾਈਲ ਰੇਟ ਆ ਉਹ ਮੇਰੇ ਖਿਆਲ ਦੇ ਵਿੱਚ
ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਕੰਪਨੀ ਖੋਲੀ ਸੀ ਉਦੋਂ ਵੀ ਉੱਥੇ ਕੀ ਸੀਗੇ ਤੇ ਅੱਜ ਦੀ ਤਰੀਕ 'ਚ ਵੀ ਉੱਥੇ ਕੀ ਖੜੇ ਆ। ਮਤਲਬ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਇੰਨੀਆਂ ਵਧੀਆ, ਲੇਕਿਨ ਜਿਹੜੇ ਟਰੱਕਿੰਗ ਦੇ ਰੇਟਸ ਹੈਗੇ ਆ, ਜਿਹੜੇ ਪਰ ਮਾਈਲ ਰੇਟ ਹੈਗੇ ਆ, ਉਹ ਜਿਉਂ ਦੇ ਤਿਉਂ ਖੜੇ ਆ। ਕੁਛ ਇੱਕ ਥੋੜਾ ਬਹੁਤ ਫਰਕ ਪਿਆ ਹੈਗਾ, ਪਰ ਜਿੰਨਾ ਟਰੱਕਿੰਗ ਦੀ ਜਿਹੜੀ ਆਪਰੇਟਿੰਗ ਕਾਸਟ ਵਧੀ ਆ ਉਹਦੇ ਜਿੰਨਾ ਫਰਕ ਨਹੀਂ ਪਿਆ ਹੈਗਾ। ਔਰ ਇਹਦੇ ਲਈ ਇੱਕ ਜਿਹੜੀ ਇਸ ਵੇਲੇ ਖਾਸ ਗੱਲ ਇਹ ਹੈਗੀ ਆ ਸੋਚਣ ਵਾਲੀ ਔਰ ਸਮਝਣ ਵਾਲੀ ਕਿ ਜਿਹੜੇ ਵੀ ਨਵੇਂ ਮੁੰਡੇ ਇਸ ਵੇਲੇ ਜਾਂ ਨਵੀਂ ਜਿਹੜੀ ਪਨੀਰੀ ਇਸ ਵੇਲੇ ਐਂਟਰ ਕਰ ਰਹੀ ਹੈ ਟਰੱਕਿੰਗ ਦੇ ਵਿੱਚ, ਉਹਨਾਂ ਨੂੰ ਬੜਾ ਸੋਚ ਸਮਝ ਕੇ ਟਰੱਕਿੰਗ 'ਚ ਐਂਟਰ ਕਰਨਾ ਚਾਹੀਦਾ। ਕਿਉਂਕਿ ਮੈਂ ਜਿੰਨਾ ਅਬਜ਼ਰਵ ਕੀਤਾ ਆ ਆਪਣੇ ਕਰੀਅਰ ਦੇ ਵਿੱਚ ਵੀ ਤੇ ਹੁਣ ਵੀ ਜਿੰਨਾ ਅਬਜ਼ਰਵ ਕਰਦਾ ਆ ਕਿ ਬਹੁਤ ਜਿਹੜੇ ਬੰਦੇ ਹੈਗੇ ਆ ਜਦੋਂ ਟਰੱਕ ਬਾਏ ਕਰਦੇ ਆ ਤੇ ਉਹ ਇੱਕ ਤਾਂ ਇੰਨਾ ਇਨਐਕਸਪੀਰੀਅੰਸ ਹੁੰਦੇ ਆ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਇੰਨਾ ਇਨਐਕਸਪੀਰੀਅੰਸ ਬੰਦਾ ਜਿਹੜਾ ਟਰੱਕ ਲੈ ਰਿਹਾ ਹੈਗਾ। ਔਰ ਫਿਰ ਉਹਨਾਂ ਨੂੰ ਟਰੱਕ ਪ੍ਰਾਈਸਿੰਗ ਜਿਹੜੀ ਆ ਉਹ ਤਾਂ ਬਿਲਕੁਲ ਨਹੀਂ ਸਮਝ ਹੈਗੀ ਕਿ ਟਰੱਕ ਮੈਂ ਕਿੰਨੇ ਕੁ ਲੈਵਲ ਦਾ ਲੈਣਾ, ਕਿੰਨੀ ਕੁ ਕੀਮਤ ਦਾ ਲੈਣਾ। ਇੰਟਰਸਟ ਰੇਟ ਰਾਜ ਤੁਸੀਂ ਇਮੈਜਿਨ ਨਹੀਂ ਕਰੋਗੇ ਕਿ ਇੰਨਾ ਹਾਈ ਇੰਟਰਸਟ ਰੇਟ ਪੇ ਕਰ ਰਿਹਾ, ਔਰ ਉਸ ਦੇ ਬਾਵਜੂਦ ਫਿਰ ਜਿਹੜੇ ਰੇਟਸ ਆ ਉਹ ਉੱਥੇ ਦੇ ਉੱਥੇ ਹੀ ਆ। ਤੇ ਹੁਣ ਸਾਰੀ ਗੱਲ ਇਹ ਆਉਂਦੀ ਕਿ ਜਿਹੜਾ ਨਵਾਂ ਬੰਦਾ ਇਸ ਵੇਲੇ ਐਂਟਰ ਕਰ ਰਿਹਾ ਮਾਰਕੀਟ 'ਚ, ਮੇਰੇ ਖਿਆਲ ਦੇ ਵਿੱਚ ਕੋਈ ਵੀ ਐਸਾ ਡਰਾਈਵਰ ਜਿਹੜਾ ਕਿ ਡਰਾਈਵ ਕਰ ਰਿਹਾ ਅੱਜ ਦੀ ਤਰੀਕ 'ਚ ਕਰਨਾ ਚਾਹੁੰਦਾ ਆ, ਘੱਟੋ ਘੱਟ 2 ਸਾਲ ਤੋਂ ਘੱਟ ਐਕਸਪੀਰੀਅੰਸ ਤੋਂ ਬਿਨਾਂ ਤੁਸੀਂ ਆਪਣਾ ਟਰੱਕ ਪਰਚੇਜ਼ ਨਾ ਕਰੋ। ਕਿਉਂਕਿ ਜਦੋਂ ਤੁਸੀਂ ਆਪਣਾ ਟਰੱਕ ਪਰਚੇਜ਼ ਕਰਦੇ ਆ ਉਹਦੇ ਵਿੱਚ ਬਹੁਤ ਫੈਕਟਰਸ ਜਿਹੜੇ ਆ ਉਹ ਕੰਮ ਕਰਦੇ ਆ ਕਿ ਤੁਸੀਂ ਰੇਟ ਕੀ ਲੈਣਾ ਆ, ਤੁਹਾਡਾ ਪਰ ਮਾਈਲ ਰਨ ਕਰਨ ਦਾ ਰੇਟ ਕੀ ਆ। ਜੀ ਸੋ ਬਿਲਕੁਲ ਇਹਦੇ ਵਿੱਚ ਤਾਂ ਜੀ ਬਿਲਕੁਲ। ਸੋ ਕਾਫੀ ਜਿਹੜੇ ਇੱਥੇ ਜਿਹੜੇ ਪ੍ਰਾਈਸਿਸ ਜਿਹੜੇ ਹਿਸਾਬ ਦੇ ਨਾਲ ਵਧੇ ਹੋਏ ਆ, ਖਰਚਾ ਜਿਹੜਾ ਉਹ ਟੋਟਲੀ ਜਿਹੜਾ ਵਧਿਆ ਹੋਇਆ ਸ਼ਿਪਮੈਂਟਸ ਦੇ ਵਿੱਚ। ਤੇਲ ਦਾ ਵੀ ਆਪਾਂ ਦੇਖ ਰਹੇ ਹਾਂ ਕੈਲੀਫੋਰਨੀਆ ਵਿੱਚ ਤਾਂ ਸਿੱਧਾ 20 ਸੈਂਟ ਜਿਹੜਾ ਤੇਲ ਆ ਪਰ ਗੈਲਨ ਜਿਹੜਾ ਉਹ ਆਲਰੇਡੀ ਵਧਿਆ ਹੋਇਆ। ਲੋਕਾਂ ਨੇ ਜਦੋਂ ਪਾਇਆ ਸੀਗੀਆਂ ਹੁਣ ਵੋਟਾਂ ਵੀ ਹੋਈਆਂ ਉਹਦੇ ਵਿੱਚੋਂ ਘਟਾਉਣ ਦੀ ਵੀ ਜਿਹੜੀ ਮੰਗ ਨਹੀਂ ਸੀ ਜਿਹੜੀ ਉਹ ਕੀਤੀ। ਸੋ ਇਹ ਕਾਫੀ ਕੁਛ ਚੱਲ ਰਿਹਾ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਡਰਾਈਵਰ ਜਿਹੜਾ ਕਿਸੇ ਟਾਈਮ ਦੇ ਉੱਤੇ ਜਿਹੜਾ ਟਰੱਕਰ ਸੀਗਾ ਉਹ ਵਧੀਆ ਕਮਾਈ ਜਿਹੜੀ ਕਰਦਾ ਸੀ, ਹੁਣ ਜੇ ਬਹੁਤੇ ਟਰੱਕਰਸ ਦੇ ਨਾਲ ਤੁਸੀਂ ਗੱਲ ਕਰੋ ਗੇੜਾ ਜਿਹੜਾ ਛੱਡਿਆ ਨਹੀਂ ਜਾਂਦਾ ਉਹਨਾਂ ਕੋਲ। ਅੱਗੇ ਜੇ ਚਲੋ ਛੱਡ ਵੀ ਲੈਣਾ ਚਾਹੁੰਦਾ ਹੋਵੇ ਤਾਂ ਬੰਦਾ ਛੱਡ ਸਕਦਾ ਸੀ, ਹੁਣ ਕਹਿੰਦੇ ਵੀ ਨਹੀਂ ਤਾਂ ਕਿਸ਼ਤਾਂ ਜਿਹੜੀਆਂ ਇਸ ਹਿਸਾਬ ਨਾਲ ਟੁੱਟਣ ਵਾਲੀ ਗੱਲ ਹੁੰਦੀ ਆ। ਅਤੇ ਨਾਲ ਜਿਹੜੀ ਮੈਂ ਇਹ ਵੀ ਰਮਨ ਜੀ ਆਪਾਂ ਸਾਰਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਭਾਈ ਸਾਦਾ ਜੀਵਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਹਾਂ ਤੁਸੀਂ ਵੱਡੇ ਘਰ ਲੈਣਾ ਚਾਹੁੰਦੇ ਹੋ, ਵੱਡੀਆਂ ਗੱਡੀਆਂ ਲੈਣਾ ਚਾਹੁੰਦੇ ਆ, ਜੀ ਸਦਕੇ ਲਓ, ਪਰ ਕਾਹਲੀ ਨਾ ਕਰੋ ਉਹ ਚੀਜ਼ਾਂ ਨੂੰ ਕਰਨ ਦੇ ਲਈ। ਪਹਿਲੋਂ ਆਪਣੇ ਆਪ ਨੂੰ ਵੈਲ ਐਸਟੈਬਲਿਸ਼ ਇਸ ਸਾਰੇ ਚੀਜ਼ ਦੇ ਵਿੱਚ ਜਿਹੜਾ ਕਰ ਲਓ। ਆਪਣੇ ਸ਼ੌਂਕ ਜਿਹੜੇ ਆ ਤੁਸੀਂ ਹੌਲੀ ਜਿਹੜੇ ਉਹ ਜ਼ਰੂਰ ਪਗਾਓ, ਪਰ ਕੋਈ ਵਿਖਾਵੇ ਦੇ ਲਈ ਜੇ ਕੋਈ ਕਰ ਰਿਹਾ ਵੀ ਮੇਰੇ ਮਿੱਤਰ ਨੇ ਲਿਆ ਜਾਂ ਮੇਰੇ ਰਿਸ਼ਤੇਦਾਰ ਨੇ ਲਿਆ ਤੇ ਮੈਂ ਉਹਦੇ ਉੱਤੋਂ ਦੀ ਲੱਤ ਕਰਕੇ ਜਿਹੜੀ ਆ ਉਹ ਗੱਡੀ ਹੋਰ ਉੱਤੋਂ ਵੱਡੀ ਤੇ ਘਰ ਉੱਤੋਂ ਹੋਰ ਵੱਡਾ ਲੈਣਾ ਆ, ਫਿਰ ਜਿਹੜੀ ਪ੍ਰੋਬਲਮ ਜਿਹੜੀ ਉਹ ਆਉਂਦੀ ਆ। ਕਿਸੇ ਟਾਈਮ ਦੇ ਉੱਤੇ ਜਦੋਂ ਰਿਸੈਸ਼ਨ ਦਾ ਜਿਹੜਾ ਅੱਜ ਤੋਂ 10-12 ਸਾਲ ਪਹਿਲਾਂ ਜਿਹੜਾ ਸਮਾਂ ਸੀ, ਉਦੋਂ ਵੀ ਇਸ ਗੱਲ ਨੇ ਜਿਹੜਾ ਕਾਫੀ ਲੋਕਾਂ ਨੂੰ ਹਰਟ ਜਿਹੜਾ ਉਦੋਂ ਕੀਤਾ ਸੀਗਾ। ਸੋ ਪਲੀਜ਼ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਬਿਲਕੁਲ ਜੀ ਬਿਲਕੁਲ। ਰਾਜ ਉਹ ਗੱਲ ਨਹੀਂ ਕਹਿ, ਇੱਕ ਬੜੀ ਵਧੀਆ ਜੀ ਗੱਲ ਕਿਸੇ ਨੇ ਮੈਨੂੰ ਕੀਤੀ ਸੀਗੀ, ਕਹਿੰਦੀ ਵੀ ਆਪਣੇ ਕਮਿਊਨਿਟੀ ਦੇ ਵਿੱਚ ਨੱਕ ਨਹੀਂ ਰਹਿੰਦਾ ਦੀ ਗੱਲ ਰਹਿੰਦੀ ਆ, ਤੇ ਉਹ ਕਹਿੰਦਾ ਫਿਰ ਨੱਕ ਨਹੀਂ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਚ ਰੈਸਟ ਕਰਨ ਦਾ ਹੱਕ ਵੀ ਨਹੀਂ ਰਹਿੰਦਾ। ਸਹੀ ਗੱਲ। ਜੇ ਨੱਕ ਨਹੀਂ ਰਹਿੰਦਾ ਪਗਾਉਣਾ ਆ ਤੇ ਫਿਰ ਰੈਸਟ ਕਰਨ ਦਾ ਹੱਕ ਵੀ ਨਹੀਂ ਰਹਿੰਦਾ, ਫਿਰ ਮੁੜ ਕੇ ਰੈਸਟ ਵੀ ਨਹੀਂ ਕਰ ਹੁੰਦੀ ਜ਼ਿੰਦਗੀ ਜਿਹੜੀ ਆ। ਸਹੀ ਗੱਲ। ਉਹਨੂੰ ਬਿਲਕੁਲ ਉਹਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਫਿਰ, ਕਿਉਂਕਿ ਉਹ ਖਰਚੇ ਬਹੁਤ ਆ, ਉਹਨੂੰ ਮੇਨਟੇਨ ਕਰਨ ਲਈ ਫਿਰ ਤੁਸੀਂ ਕੁਛ ਪੁੱਠਾ ਕੰਮ ਕਰੋਗੇ ਫਿਰ ਉਹ ਚੰਗੀ ਗੱਲ ਨਹੀਂ ਆ। ਹਾਂ, ਕੁਆਲਿਟੀ ਆਫ ਲਾਈਫ ਜਿਹੜੀ ਆ ਨਾ ਉਹ ਜਿਣੀ ਸਿੱਖੀਏ, ਜਿਹੜੀ ਕੁਆਂਟੀਟੀ ਆ ਉਹਨੂੰ ਨਾ ਵਧਾਈਏ, ਕੁਆਲਿਟੀ ਆਫ ਲਾਈਫ ਜਿਹੜੀ ਆ ਉਹ ਵਧੀਆ ਕਰੀਏ। ਤਾਂ ਹੀ ਉਹ ਸਿਆਣੇ ਵੀ ਕਹਿੰਦੇ ਸੀ ਵੀ ਆਪਣੇ ਤੋਂ ਜਿਹੜਾ ਨੀਵਾਂ ਬੰਦਾ ਉਹਦੇ ਵੱਲ ਦੇਖ ਕੇ ਗੁਜ਼ਾਰਾ ਕਰੋ, ਉੱਤੇ ਵੱਲ ਨੂੰ ਦੇਖਾਂਗੇ ਤੇ ਮੂੰਹ ਤੇ ਬੈਠ ਡਿੱਗਦੀ ਹੁੰਦੀ ਆ। ਸੋ ਕੋਈ ਫਾਇਦਾ ਨਹੀਂ ਉਸ ਸਾਰੀਆਂ ਚੀਜ਼ਾਂ ਦਾ। ਤੇ ਨਾਲ ਹੀ ਜਿਹੜਾ ਦੱਸੇ ਵੀ ਅੱਜ ਜਿਹੜੇ ਫਰੈਜ਼ਨੋ ਸ਼ਹਿਰ ਦੇ ਵਿੱਚ ਕ੍ਰਿਸਮਸ ਪਰੇਡ ਜਿਹੜੀ ਹੋਣੀ ਆ, ਸੋ ਉੱਥੇ ਜਿਹੜਾ ਫੁਲਟਨ ਐਵੀਨਿਊ ਹੈਗਾ ਆ, ਉੱਥੇ ਆਪਣੇ ਜਿਹੜੇ ਕਈ ਵੀਰ ਨੇ ਉਹ ਕਰ ਰਹੇ ਨੇ, ਉੱਥੇ ਸੇਵਾ ਕਰ ਰਹੇ ਨੇ। ਕਹਿੰਦੇ ਉੱਥੇ ਕੌਫੀ ਤੇ ਡੋਨਟਸ ਦਾ ਜਿਹੜਾ ਉਹਨਾਂ ਨੇ ਉੱਥੇ ਬੈਂਚ ਲਾਉਣਾ ਆ। ਸੋ ਕ੍ਰਿਸਮਸ ਪਰੇਡ ਜਿਹੜੀ ਅੱਜ ਫਰੈਜ਼ਨੋ ਦੇ ਵਿੱਚ ਹੋ ਰਹੀ ਆ
ਉੱਥੋਂ ਜਿਹੜੇ ਤਾਂ ਤੁਸੀਂ ਉੱਥੇ ਰਹਿੰਦੇ ਹੋ ਜ਼ਰੂਰ ਉੱਥੇ ਹੁਮਾ ਕੇ ਜਿਹੜਾ ਪਹੁੰਚੋ ਵੀ। ਤੇ ਟਾਈਮਿੰਗ ਵੀ ਦੱਸ ਦਿਓ, ਟਾਈਮਿੰਗ ਜਿਹੜੀ 1 ਤੋਂ 3 ਵਜੇ ਤੱਕ ਜਿਹੜੀ ਇਹ ਟਾਈਮ ਹੈਗੀ ਆ, ਬਿਲਕੁਲ ਇਹ ਟਾਈਮਿੰਗ ਹੈਗੀ ਆ। ਫੁਲਟਨ ਸਟਰੀਟ 'ਤੇ ਜਿਹੜੀ ਇਹ ਸ਼ੁਰੂ ਹੋਣੀ ਆ ਡਾਊਨਟਾਊਨ ਫਰੈਜ਼ਨੋ ਦੇ ਵਿੱਚ। ਤੇ ਜ਼ਰੂਰ ਜਿਹੜੇ ਹੁਮਾ ਕੇ ਪਹੁੰਚੋ, ਤੇ ਜਿਹੜੇ ਉੱਥੇ ਪਹੁੰਚ ਰਹੇ ਨੇ ਤੇ ਆਪਣੇ ਜਿਹੜੇ ਕਾਫੀ ਲੋਕ ਉੱਥੇ ਜਿਹੜੀਆਂ ਸੇਵਾਵਾਂ ਉੱਥੇ ਕਰਨਗੇ ਵੀ ਕੌਫੀ ਦਾ ਤੇ ਡੋਨਟ ਦਾ ਇੱਕ ਹਿਸਾਬ ਦੇ ਨਾਲ ਉੱਥੋਂ ਦੀ ਕ੍ਰਿਸਮਸ ਪਰੇਡ ਦੇ ਵਿੱਚ ਜਿਹੜੇ ਲੋਕ ਪਹੁੰਚ ਰਹੇ ਆ ਉਹਨਾਂ ਦੇ ਲਈ ਉਹਨਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਇਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਆ, ਜਿਹੜੀ ਚੀਜ਼ ਜਿਹੜੀ ਲੋਕ ਉੱਥੇ ਦੇ ਉਹ ਲਾਈਕ ਕਰਦੇ ਆ। ਸੋ ਬਹੁਤ ਬਹੁਤ ਉਹਨਾਂ ਦਾ ਵੀ ਜਿਹੜਾ ਸ਼ੁਕਰਾਨਾ ਹੈ। ਸੋ ਅੱਜ 1 ਤੋਂ 3 ਵਜੇ ਤੱਕ 8 ਦਸੰਬਰ ਦਿਨ ਜਿਹੜਾ ਸ਼ਨੀਚਰਵਾਰ ਦਾ ਆ, ਸੋ ਇਹ ਜਿਹੜਾ ਹੋਣਾ ਆ। ਤੇ ਟਾਈਮਿੰਗ ਉੱਦਾਂ ਕਹਿੰਦੇ ਆ ਸਟੇਜਿੰਗ ਜਿਹੜੀ ਉਹਨਾਂ ਨੇ ਹੁਣ ਤੋਂ ਜਿਹੜੀ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤੀ ਹੋਣੀ ਆ। ਸੋ ਕਈ ਕੁਛ ਜਿਹੜੀ ਉੱਥੇ ਝਲਕੀਆਂ ਜਿਹੜੀਆਂ ਆ ਟਰਡੀਸ਼ਨਲ ਫਿਊਚਰਿਸਟਿਕ ਜਿਹੜੀਆਂ ਆ ਉਹ ਚੀਜ਼ਾਂ ਉੱਥੇ ਰਿਪਰੈਜ਼ੈਂਟ ਜਿਹੜੀਆਂ ਉੱਥੇ ਹੋਣ ਨੂੰ ਮਿਲਣਗੀਆਂ। ਤੇ ਜਿਹੜੀਆਂ ਆ ਉਹਦੇ ਵਿੱਚ ਆਈ ਥਿੰਕ ਸ਼ਾਇਦ ਐਂਟਰੀ ਦੀ ਥੋੜ੍ਹੀ ਬਹੁਤੀ ਕੋਸਟ ਵੀ ਹੈਗੀ ਆ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਲੈ ਕੇ ਜਾਓ। ਇਹ ਇੱਦਾਂ ਦੇ ਮੌਕੇ ਜਿਹੜੇ ਉਹ ਘੱਟ ਜਿਹੜੇ ਉਹ ਮਿਲਦੇ ਹੁੰਦੇ ਆ। ਥੋੜ੍ਹੀ ਬਹੁਤੀ ਕੋਸਟ ਜੇ ਲੱਗ ਵੀ ਗਈ ਕੋਈ ਵੱਡੀ ਗੱਲ ਨਹੀਂ, ਥੋੜ੍ਹੇ ਬਹੁਤੇ ਨਾਲੇ ਇੰਜੋਏ ਵੀ ਹੋ ਜਾਂਦਾ, ਬੱਚਿਆਂ ਦੇ ਨਾਲ ਜਿਹੜਾ ਸਮਾਂ ਵੀ ਤੁਸੀਂ ਬਤੀਤ ਕਰ ਸਕੋਗੇ। ਤੇ ਰਮਨ ਜੀ ਹੁਣ ਆਪਾਂ ਜਿਹੜੇ ਇਜਾਜ਼ਤ ਲੈਂਦੇ ਆ ਸਾਡੇ ਵੱਲੋਂ ਸਾਰੇ ਜਿਹੜੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਕੀ ਜੀ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲੋਂ ਨਾ ਹੀ ਨਹੀਂ ਹੋਈ।